ਆਇਆ ਵੀ ਇਹ ਜਿਹੜਾ ਬੰਦਾ ਸੀਗਾ ਇਹ ਇਦਾਂ ਦਾ ਆਦੀ ਆ, ਇਹ ਬਿਹੇਵੀਅਰ ਹੁੰਦਾ ਇਹੋ ਜਿਹੇ ਬੰਦਿਆਂ ਦਾ, ਸਾਈਕੋਪੈਥ ਸਾਈਕੋਪੈਥ। ਇਹ ਕੰਡੀਸ਼ਨ ਹੈ ਇਹਨਾਂ ਦੀ ਜਿਹੜੀ ਅਸੀਂ ਫੋਰੈਂਸਿਕ ਮੈਡੀਸਨ 'ਚ ਵੀ ਪੜ੍ਹਦੇ ਹੁੰਦੇ ਆ। ਇਹ ਇਦਾਂ ਦਾ ਹੀ ਕਰਦੇ, ਇਹਨਾਂ ਬੱਚਿਆਂ ਨਾਲ ਹੀ ਇਦਾਂ ਦਾ ਕਰਨਾ ਕਰਮ ਜਾਂ ਅਲੱਗ-ਅਲੱਗ ਤਰ੍ਹਾਂ ਨਾਲ ਹੁੰਦਾ। ਇਹ ਵਿਰਤੀ ਜਿਹੜੀ ਗੰਦੀ ਵਿਰਤੀ ਆ ਇਹਨਾਂ 'ਚ ਪਾਈ ਜਾਂਦੀ ਕਈ ਬੰਦਿਆਂ 'ਚ। ਪੰਜਾਬ ਦਾ ਸੱਭਿਆਚਾਰ ਨਹੀਂ ਰਹਿਣ ਦਿੱਤਾ ਇਹਨਾਂ ਨੇ। ਪੰਜਾਬ ਦੇ ਮੇਲਿਆਂ 'ਚ ਜਾ ਕੇ ਦੇਖ ਲਓ, ਪੰਜਾਬੀ ਨਹੀਂ ਲੱਭਦੇ ਤੁਹਾਨੂੰ, ਔਰ ਉੱਥੇ ਧੀਆਂ ਭੈਣਾਂ ਸੁਰੱਖਿਅਤ ਨਹੀਂ ਹੁੰਦੀਆਂ, ਹਰਕਤਾਂ ਇਦਾਂ ਦੀਆਂ ਕਰਦੇ ਲੋਕ। ਸਾਈਕੋਪੈਥ ਪੰਜਾਬੀ ਨਹੀਂ ਹੋ ਸਕਦਾ, ਇਹੋ ਜੀ ਹਰਕਤ ਪੰਜਾਬੀ ਨਹੀਂ ਕਰ ਸਕਦਾ, ਕਰ ਤਾਂ ਕੋਈ ਵੀ ਸਕਦਾ। ਫਿਰ ਆਪਾਂ ਕਿਉਂ ਸਿੱਧਾ ਇੱਕ ਪ੍ਰਵਾਸੀਆਂ ਨੂੰ ਟਾਰਗੇਟ ਕਰਨ ਲੱਗ ਗਏ ਆ ਇਸ ਘਟਨਾ ਤੋਂ ਬਾਅਦ? ਪਰ ਜਦੋਂ ਇਹਨਾਂ ਨੂੰ ਲੈਣ ਜਾਂਦੇ ਆ, ਜਦੋਂ ਲੁਧਿਆਣੇ ਗੱਡੀ ਰੁਕਦੀ ਆ, ਉਸਲੋਂ ਵੀ ਤਾਂ ਅਸੀਂ ਜਾਂਦੇ ਲੈਣ ਵੀ ਭਾਈ ਚਲੋ ਝੋਨਾ ਲਾਉਣਾ। ਆਪਣੀ ਭੈਣ ਨਾਲ ਮੇਰੇ ਪਿਛਲੇ ਜਿਹੜਾ ਆ ਗੇਟ ਦੇ ਨਾਲ ਹੀ ਉਹਨਾਂ ਦਾ ਘਰ ਆ, ਜਿੱਥੇ ਉਹ ਕਿਰਾਏ ਤੇ 2 ਮਹੀਨੇ ਤੋਂ ਰਹਿ ਰਹੇ ਸੀਗੇ। ਉਹਦੇ ਭਰਾ ਨੂੰ ਜਿਹੜਾ ਹਰਵੀਰ ਆ 5 ਸਾਲਾਂ ਦੇ ਨੂੰ, ਇਹ ਪ੍ਰਵਾਸੀ ਜਿਹੜਾ ਆ ਉਹ ਲਾਲਚ ਦੇ ਕੇ ਜਾਂ ਕਿਸ ਤਰ੍ਹਾਂ ਵੀ ਫੁਸਲਾ ਬਹਿਲਾ ਕੇ ਉਹਨੂੰ ਲੈ ਜਾਂਦਾ ਆ। ਉਹੀ ਆ ਵੀ ਬੱਚੇ ਨਾਲ ਉਹਨੇ ਬਹੁਤ ਹੀ ਮਾੜਾ ਵਰਤਾਓ ਕੀਤਾ ਔਰ ਉਸ ਬੱਚੇ ਦਾ ਬਹੁਤ ਬਰੂਟਲੀ ਮਰਡਰ ਕੀਤਾ, ਦਰਦਨਾਕ ਦਰਿੰਦਗੀ ਨਾਲ, ਵਹਿਸ਼ੀਆਨਾ ਤਰੀਕੇ ਨਾਲ ਕਤਲ ਕੀਤਾ। ਵੈਸੇ ਤਾਂ ਪੁਲਿਸ ਜਿਹੜੀ ਹੁੰਦੀ ਹੈ ਕ੍ਰਾਈਮ ਦੀ ਪ੍ਰੀਵੈਂਸ਼ਨ ਲਈ ਹੁੰਦੀ ਹੈ, ਨਾ ਕਿ ਕ੍ਰਾਈਮ ਹੋ ਜਾਣ ਤੋਂ ਬਾਅਦ ਆਉਣਾ ਹੁੰਦਾ, ਤੇ ਪ੍ਰੀਵੈਂਸ਼ਨ ਕਰਨ 'ਚ ਹੀ ਆਪਾਂ ਫੇਲ। ਇਹੀ ਤਾਂ ਹੈਗਾ ਨਾ, ਪ੍ਰੀਵੈਂਟਿਵ ਤਾਂ ਇਹੀ ਆ ਨਾ। ਜੇ DHO ਦਾ ਕੰਮ ਮੇਰਾ ਵੀ ਸੀਗਾ ਤਾਂ ਇਹੀ ਸੀ ਨਾ ਵੀ ਲੋਕੀ ਜਿਹੜੇ ਆ ਬਚਾਉਣੇ ਕਿੱਦਾਂ ਆ ਫੂਡ ਤੋਂ। ਇਹ ਥੋੜਾ ਹੈ ਵੀ ਮਰਨ ਤੋਂ ਬਾਅਦ ਪੋਸਟਮਾਰਟਮ ਜਿਹੜੇ ਕਰਨੇ ਹੁੰਦੇ, ਫਾਈਂਡਿੰਗ ਤੇ ਕਾਜ਼ ਆਫ ਡੈਥ ਹੀ ਲੱਭਣਾ ਹੁੰਦਾ। ਠੀਕ ਨਹੀਂ, ਉਹ ਵੀ ਠੀਕ ਨਹੀਂ। ਤੁਸੀਂ ਸਾਰਿਆਂ ਨੂੰ ਜਿਹੜੇ ਇੰਟੈਲੀਜੈਂਟ ਬੰਦੇ, ਇੰਟੈਲੈਕਚੁਅਲ ਬੰਦੇ ਭੰਡੀ ਜਾਂਦੇ ਹੋ, ਜਿਹੜੇ ਐਨਾਲਿਸਟ ਆ ਵੱਡੇ ਵੱਡੇ, ਉਹਨਾਂ ਨੂੰ ਪੁੱਛੇ ਯਾਰ ਤੁਸੀਂ ਫਿਰ ਆ ਜਾਓ ਨਾ, ਇੱਧਰ ਆ ਜਾਓ ਸਿਆਸਤ 'ਚ, ਰਾਜਨੀਤੀ 'ਚ, ਤੁਸੀਂ ਫਿਰ ਰਿਪਲੇਸਮੈਂਟ ਵੀ ਤਾਂ ਦਿਓ ਨਾ ਕੋਈ। ਜਿਹੜੀ ਥ੍ਰੈਟਸ ਹੁੰਦੀਆਂ ਜਦੋਂ ਮੈਨੂੰ DHO ਆਉਂਦੇ ਤਾਂ ਮੈਨੂੰ ਲੈਂਗੁਏਜ ਤੋਂ ਨਹੀਂ ਪਤਾ ਲੱਗਦਾ ਸੀ ਇਹ ਬੰਦਾ ਪੰਜਾਬੀ ਆ ਕਿ ਪ੍ਰਵਾਸੀ ਆ, ਮੈਨੂੰ ਤਾਂ ਝੱਟ ਪਤਾ ਲੈਂਦਾ। ਤੁਹਾਨੂੰ ਐਕਸੈਂਟ ਤੋਂ ਨਹੀਂ ਪਤਾ ਲੱਗਦਾ, ਫਲੋ ਤੋਂ ਨਹੀਂ ਪਤਾ ਲੱਗਦਾ। ਮੇਰੀਆਂ ਕਹਿਣ ਦੀਆਂ ਨਹੀਂ, ਚਾਹੇ ਉਹ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਆ ਵੀ ਜਿਹੜਾ ਕਲਯੁਗ ਆ ਨਾ ਉਹਦੀ ਉਹ ਪਰਿਭਾਸ਼ਿਤ ਕਰਦੇ ਆ, ਵੀ ਡਿਫਾਈਨ ਕਰਦੇ ਵੀ ਕਲਯੁਗ ਇਦਾਂ ਦਾ ਹੋਊਗਾ। ਕਿਸ ਚੀਜ਼ ਤੋਂ ਦੱਸਦੇ ਆ? ਉਹ ਕਹਿੰਦੇ ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਜਿਉਂ ਲੌੜੀ ਚੀ ਚੁੰਗਲੀ ਪੈਦੀ ਸ਼ਾਪ ਮਿਲੇ ਵਡਵਾਈ। ਸਾਰਾ ਤੁਸੀਂ ਪੜੋ। ਕੱਲ ਆਇਆ ਖੁਆਜ ਹੋਆ ਕੁੱਤੇ ਮੂੰਹ ਮਰਦਾਰ ਗੁਸਾਈ। ਉਹ ਕੀ ਹੈ? ਉਹ 'ਚ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਉਹ 'ਚ ਜੁਡੀਸ਼ਰੀ ਨੂੰ ਵੀ ਲੈ ਲਿਆ ਭਾਈ ਗੁਰਦਾਸ ਜੀ ਨੇ, ਹੈ ਨਾ। ਮਤਲਬ ਉਹਦੇ ਵਿੱਚ ਹੋਰ ਕੀ ਹੈ ਪੈਰਾਮੀਟਰ? ਉਹਨਾਂ ਨੇ ਤਾਂ ਪਹਿਲਾਂ ਹੀ ਚਿੱਤਰ ਖਿੱਚ ਦਿੱਤਾ ਵੀ ਜਿਹੜਾ ਸਿਸਟਮ ਆ ਉਹਦੇ 'ਚ ਜਿਹੜੇ ਹੁਕਮਰਾਨ ਆ ਉਹੀ ਇਦਾਂ ਦੇ ਹੋ ਜਾਣਗੇ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਹੁਸ਼ਿਆਰਪੁਰ ਦੇ ਵਿੱਚ ਬੀਤੇ ਦਿਨੀ ਇੱਕ ਬੇहद ਮੰਦਭਾਗੀ ਘਟਨਾ ਵਾਪਰਦੀ ਹੈ। ਹਰਵੀਰ ਸਿੰਘ ਨਾਮ ਦੇ 5 ਸਾਲਾ ਬੱਚੇ ਨੂੰ ਇੱਕ ਪ੍ਰਵਾਸੀ ਮਜ਼ਦੂਰ ਆਪਣੇ ਨਾਲ ਬਹਿਲਾ ਕੇ ਲੈ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਬੱਚੇ ਨੂੰ ਲੈ ਕੇ ਖਬਰ ਚੱਲਦੀ ਹੈ ਕਿ ਸ਼ਾਇਦ ਬੱਚੇ ਨੂੰ ਕਿਡਨੈਪ ਕਰ ਲਿਆ ਗਿਆ ਹੈ। ਪਰ ਅਗਲੇ ਦਿਨ ਹੀ ਉਸ ਬੱਚੇ ਦੀ ਇੱਕ ਕਹਿ ਲਈਏ ਜਗ੍ਹਾ ਤੋਂ ਲਾਸ਼ ਮਿਲਦੀ ਹੈ। ਉਸ ਤੋਂ ਬਾਅਦ ਸੰਸਕਾਰ ਕਰਨ ਤੱਕ ਜਿਸ ਤਰੀਕੇ ਦੀਆਂ ਚਰਚਾਵਾਂ ਚੱਲੀਆਂ ਉਸ ਬੱਚੇ ਨੂੰ ਲੈ ਕੇ, ਉਸ ਪ੍ਰਵਾਸੀ ਮਜ਼ਦੂਰ ਨੂੰ ਲੈ ਕੇ ਜਿਹੜਾ ਉਸ ਨੂੰ ਬਹਿਲਾ ਫੁਸਲਾ ਕੇ ਲੈ ਕੇ ਗਿਆ ਸੀ, ਉਸ ਹਰਵੀਰ ਸਿੰਘ ਦੀ ਭੈਣ ਜਿਹੜੀ ਹੈ ਉਹ ਵੀ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਕਈ ਵਾਰ ਰੈਕੀ ਵਰਗੀਆਂ ਚੀਜ਼ਾਂ ਕਰਦਾ ਸੀ, ਇਸ ਤੋਂ ਪਹਿਲਾਂ ਵੀ ਮੇਰੇ ਭਰਾ ਨੂੰ ਇਹ ਸੱਦਦਾ ਰਿਹਾ। ਉਹ ਸਾਰੇ ਦੇ ਬਾਬਤ ਗੱਲਬਾਤ ਕਰਾਂਗੇ। ਇਹ ਘਟਨਾ ਜਿਸ ਜਗ੍ਹਾ ਤੇ ਵਾਪਰੀ ਹੈ ਉਸ ਜਗ੍ਹਾ ਤੇ ਬਿਲਕੁਲ ਕੋਲ ਹੀ DHO ਲਖਵੀਰ ਸਿੰਘ ਹੁਣਾਂ ਦਾ ਘਰ ਹੈ। ਉਹਨਾਂ ਦੇ ਕੋਲ ਹੀ ਆਪਾਂ ਪਹੁੰਚੇ ਹਾਂ, ਉਹਨਾਂ ਦੇ ਕੋਲੋਂ ਹੀ ਜਾਣਦੇ ਹਾਂ ਕਿ ਇਹਨਾਂ ਦੇ ਘਰ ਦੇ ਲਾਗੇ ਜਿਹੜੀ ਘਟਨਾ ਵਾਪਰੀ ਹੈ ਇਸ ਦੇ ਵਿੱਚ ਉਹ ਕਿਵੇਂ ਦੇਖਦੇ ਨੇ। ਤੇ ਸਭ ਤੋਂ ਖਾਸ ਤੇ ਸਭ ਤੋਂ ਜਿਹੜਾ ਜ਼ਿਆਦਾ ਦੇਖਣ ਵਾਲਾ ਐਂਗਲ ਉਹ ਇਹ ਹੈ ਕਿ ਪ੍ਰਵਾਸੀ ਮਜ਼ਦੂਰ ਹੈ। ਆਪਾਂ ਅਕਸਰ ਗੱਲ ਕਰਦੇ ਹਾਂ ਪ੍ਰਵਾਸੀਆਂ ਦੇ ਉੱਪਰ, ਬਹੁਤ ਸਾਰੇ ਸਮਾਜ ਸੇਵੀ ਇਹੋ ਜਿਹੇ ਨੇ, ਇਹੋ ਜਿਹੇ ਲੋਕ ਨੇ ਜਿਹੜੇ ਟਾਰਗੇਟ ਹੀ ਸਮਾਜ ਸੇਵੀਆਂ ਨੂੰ ਕਰਦੇ ਨੇ। ਉਸੇ ਗੱਲ ਤੇ ਆਪਾਂ ਆਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। DHO ਸਾਹਿਬ, ਸਭ ਤੋਂ ਪਹਿਲਾਂ ਹਰਵੀਰ ਦੇ ਨਾਲ ਜੋ ਕੁਝ ਵੀ ਹੋਇਆ ਉਸ ਦੀ ਦੇਹ ਮਿਲਦੀ ਹੈ, ਤੁਸੀਂ ਕੀ ਕਹਿੰਦੇ ਹੋ? ਤੁਹਾਡੇ ਗਵਾਂਢ ਦੇ ਵਿੱਚ ਤੁਸੀਂ ਦੱਸ ਰਹੇ ਸੀ ਕਿ ਇਹ ਘਟਨਾ ਵਾਪਰੀ ਹੈ, ਕਿੱਥੇ ਘਟਨਾ ਵਾਪਰੀ, ਕਿਵੇਂ ਤਾਂ ਇਹ ਸਾਰੀ ਗੱਲਬਾਤ ਹੋਈ, ਤੁਹਾਡੇ ਆਲੇ ਦੁਆਲੇ ਦਾ ਮਾਹੌਲ ਉਸ ਸਮੇਂ ਕਿਵੇਂ ਦਾ ਹੋ ਗਿਆ, ਜ਼ਰਾ ਪਹਿਲਾਂ ਇਹ ਦੱਸਿਓ। ਕੁਛ ਦਿਨਾਂ ਤੋਂ ਸਾਡੇ ਜਿਹੜੇ ਮੁਹੱਲਾ ਨਿਊ ਦੀਪਨਗਰ ਹੈ, ਇਹਦਾ ਮਾਹੌਲ ਬਹੁਤ ਹੀ ਦੁਖਦਾਇਕ ਹੈ, ਬਹੁਤ ਹੀ ਜ਼ਿਆਦਾ ਗੰਭੀਰ ਹੈ ਸਿਚੁਏਸ਼ਨ। ਇੱਥੇ ਦੀ ਪ੍ਰੋਟੈਸਟ ਹੋ ਰਹੇ ਆ, ਉਹ ਇਸ ਸੰਬੰਧ 'ਚ ਹੋ ਰਹੇ ਵੀ ਹਰਵੀਰ ਜਿਹੜਾ ਬੱਚਾ 5 ਸਾਲਾ ਆਪਣੀ ਭੈਣ ਨਾਲ, ਮੇਰੇ ਪਿਛਲੇ ਜਿਹੜਾ ਆ ਗੇਟ ਦੇ ਨਾਲ ਹੀ ਉਹਨਾਂ ਦਾ ਘਰ ਆ ਜਿੱਥੇ ਉਹ ਕਿਰਾਏ ਤੇ 2 ਮਹੀਨੇ ਤੋਂ ਰਹਿ ਰਹੇ ਸੀਗੇ। ਕਿਸੇ ਕੰਮ ਦੇ ਸਿਲਸਿਲੇ 'ਚ ਹੀ ਆਏ ਸੀ ਫਗਵਾੜੇ ਤੋਂ ਇੱਥੇ ਕਿਰਾਏ ਤੇ ਰਹਿਣ।
ਸੋ ਉਹ ਇਦਾਂ ਗਲੀ 'ਚ ਜਿੱਦਾਂ ਬੱਚੇ ਜਾਂਦੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲ ਗਏ, ਉਹਦੀ ਭੈਣ ਜਿਹੜੀ ਆ ਉਹ ਤਾਂ ਨਾਲ ਸੀ, ਉਹ ਤਾਂ ਉੱਥੇ ਹੀ ਸੀਗੀ, ਰਹਿ ਗਈ। ਤਾਂ ਉਹਦੇ ਭਰਾ ਨੂੰ ਜਿਹੜਾ ਹਰਵੀਰ ਆ 5 ਸਾਲਾਂ ਦੇ ਨੂੰ, ਇਹ ਪ੍ਰਵਾਸੀ ਜਿਹੜਾ ਆ ਉਹ ਲਾਲਚ ਦੇ ਕੇ ਜਾਂ ਕਿਸ ਤਰ੍ਹਾਂ ਵੀ ਫੁਸਲਾ ਬਹਿਲਾ ਕੇ ਉਹਨੂੰ ਲੈ ਜਾਂਦਾ ਆ। ਅਤੇ ਉਹਦੇ ਤੋਂ ਬਾਅਦ ਫਿਰ ਗੱਲ ਤਾਂ ਇਹੀ ਸਭ ਫੈਲੀ ਸੀ ਵੀ ਬੱਚੇ ਨੂੰ ਜਿਹੜਾ ਕਿਡਨੈਪ ਕਰ ਲਿਆ ਗਿਆ ਪ੍ਰਵਾਸੀ ਵੱਲੋਂ, ਜੋ ਸਾਰੇ ਖਬਰ ਫੈਲੀ ਆ। ਇਹੀ ਸਾਡੇ ਲਈ ਵੀ ਇਹੀ ਖਬਰ ਸੀਗੀ, ਪਰ ਸਾਨੂੰ ਇੱਦਾਂ ਲੱਗਦਾ ਸੀ ਵੀ ਬੱਚਾ ਸ਼ਾਇਦ ਇੱਦਾਂ ਲੱਗਦਾ ਨਹੀਂ ਸੀ ਬੱਚਾ ਵਾਪਸ ਆ ਜਾਏਗਾ ਘਰਦਿਆਂ ਕੋਲ, ਆਪਣੇ ਪੇਰੈਂਟਸ ਦਾ ਚਿਰਾਗ ਜਿਹੜਾ ਉਹਨਾਂ ਦਾ ਦਿਲ ਦਾ ਟੁਕੜਾ ਆ ਨਾ, ਜਿਗਰ ਦਾ ਟੁਕੜਾ, ਉਹਨਾਂ ਕੋਲ ਵਾਪਸ ਆ ਜਾਏਗਾ। ਪਰ ਉਹ ਹੋਇਆ ਨਹੀਂ ਇੱਦਾਂ। ਦੂਜੇ ਦਿਨ ਹੀ ਉਹ ਜਿਹੜੀ ਉਹਦੀ ਲਾਸ਼ ਹੀ ਮਿਲਦੀ ਆ, ਅਤੇ ਫਿਰ ਇਹ ਸਾਰੇ ਖਬਰ ਜਿੱਦਾਂ ਫੈਲਦੀ ਸਪਰੈਡ ਹੁੰਦੀ ਆ ਵੀ ਇੱਦਾਂ ਉਹ ਬੱਚੇ ਦਾ ਤਾਂ ਮਰਡਰ ਵੀ ਹੋ ਗਿਆ ਜੀ। ਉਹਦੇ ਜਦੋਂ ਪੁੱਛਤਾਛ ਕੀਤੀ ਗਈ ਤਾਂ ਉਹਨੇ ਫਿਰ ਦੱਸਿਆ, ਪਹਿਲਾਂ ਤਾਂ ਦੱਸਦਾ ਨਹੀਂ ਸੀ ਜੋ ਸੁਣਿਆ, ਫਿਰ ਉਹਨੇ ਦੱਸਿਆ ਵੀ ਬੱਚਾ ਜਿਹੜਾ ਉੱਥੇ ਸ਼ਮਸ਼ਾਨ ਘਾਟ ਪੁਰ ਹੀਰਾ, ਜਿਹੜਾ ਸਾਡੇ ਨਾਲ ਹੀ ਬਿਲਕੁਲ ਚੌਂਕੀ ਥਾਣਾ ਬਣ ਗਿਆ ਹੁਣ, ਉੱਥੇ ਬੋਡੀ ਆ, ਤਾਂ ਬੋਡੀ ਰਿਕਵਰ ਕਰ ਲਈ ਗਈ ਆ। ਸੋ ਉਹ ਜਿਹੜਾ ਬੱਚੇ ਨਾਲ ਕੀ ਵਾਪਰਿਆ, ਪਰ ਕੁੱਲ ਮਿਲਾ ਕੇ ਜੋ ਸਾਰੇ ਗੱਲਾਂ, ਜੋ ਸਾਰੇ ਚਰਚਾ ਆ, ਉਹ ਇਹੀ ਆ ਵੀ ਬੱਚੇ ਨਾਲ ਉਹਨੇ ਬਹੁਤ ਹੀ ਮਾੜਾ ਵਰਤਾਓ ਕੀਤਾ ਔਰ ਉਸ ਬੱਚੇ ਦਾ ਬਹੁਤ ਬਰੂਟਲੀ ਮਰਡਰ ਕੀਤਾ, ਦਰਦਨਾਕ ਦਰਿੰਦਗੀ ਨਾਲ, ਵਹਿਸ਼ੀਆਨਾ ਤਰੀਕੇ ਨਾਲ ਕਤਲ ਕੀਤਾ। ਜਾਨੀ ਸੋਚਣ ਵਾਲੀ ਗੱਲ ਹੈ ਵੀ ਜੇ ਇੱਦਾਂ ਦਾ ਫਿਰ ਕਾਰਾ ਕੋਈ ਕਰੇ ਤਾਂ ਫਿਰਕੇ 'ਤੇ ਉਸ ਕਮਿਊਨਿਟੀ 'ਤੇ ਸਵਾਲ ਤਾਂ ਉੱਠੂਗਾ ਹੀ, ਕੁਐਸਚਨ ਤਾਂ ਉੱਠੂਗਾ ਹੀ। ਔਰ ਹੈਰਾਨੀ ਦੀ ਗੱਲ ਇਹ ਆ ਵੀ ਲਾਅ ਐਂਡ ਆਰਡਰ 'ਚ ਕਿਉਂ ਨਹੀਂ ਜਿਹੜੇ ਕੋਈ ਵੀ ਰੈਸਕਿਊ ਦੇ ਵਿੱਚ ਜਾਂ ਉਹਨੂੰ ਛੁਡਾਉਣ ਵਿੱਚ ਦੇਰੀ ਕਿਉਂ ਹੋ ਜਾਂਦੀ ਆ? ਕਿਉਂ ਨਹੀਂ ਬੱਚਾ ਠੀਕ ਠਾਕ ਸਹੀ ਸਲਾਮਤ ਪੇਰੈਂਟਸ ਕੋਲ ਪਹੁੰਚ ਜਾਂਦਾ? ਕਿਉਂ ਇੰਨੀ ਸਾਡਾ ਸਿਸਟਮ ਕਿਉਂ ਫੇਲ ਹੋਇਆ ਰਹਿੰਦਾ, ਕੋਲੈਪਸ ਕਿਉਂ ਹੋਇਆ ਐਡਾ ਵੱਡਾ? ਕਿੱਥੇ ਲੈਪਸਿਸ? ਵੈਸੇ ਤਾਂ ਪੁਲਿਸ ਜਿਹੜੀ ਹੁੰਦੀ ਹੈ ਕ੍ਰਾਈਮ ਦੀ ਪ੍ਰੀਵੈਂਸ਼ਨ ਲਈ ਹੁੰਦੀ ਹੈ, ਨਾ ਕਿ ਕ੍ਰਾਈਮ ਹੋ ਜਾਣ ਤੋਂ ਬਾਅਦ ਆਉਣਾ ਹੁੰਦਾ, ਤੇ ਪ੍ਰੀਵੈਂਸ਼ਨ ਕਰਨ 'ਚ ਹੀ ਆਪਾਂ ਫੇਲ ਆ। ਇਹੀ ਤਾਂ ਹੈਗਾ ਨਾ, ਪ੍ਰੀਵੈਂਟਿਵ ਤਾਂ ਇਹੀ ਆ ਨਾ। ਜੇ DHO ਦਾ ਕੰਮ ਮੇਰਾ ਵੀ ਸੀਗਾ ਤਾਂ ਇਹੀ ਸੀ ਨਾ ਵੀ ਲੋਕੀ ਜਿਹੜੇ ਆ ਬਚਾਉਣੇ ਕਿੱਦਾਂ ਆ ਫੂਡ ਤੋਂ। ਇਹ ਥੋੜ੍ਹਾ ਹੈ ਵੀ ਮਰਨ ਤੋਂ ਬਾਅਦ ਪੋਸਟਮਾਰਟਮ ਜਿਹੜੇ ਕਰਨੇ ਹੁੰਦੇ, ਫਾਈਂਡਿੰਗ ਤੇ ਕਾਜ਼ ਆਫ ਡੈਥ ਹੀ ਲੱਭਣਾ ਹੁੰਦਾ ਵੀ ਉਹ ਅਡਲਟਰੇਸ਼ਨ ਨਾਲ ਮਰਿਆ, ਕੇਕ ਜ਼ਹਿਰ ਖਾ ਕੇ ਮਰ ਗਿਆ, ਕੇਕ ਗੰਦਾ ਸੀ, ਜ਼ਹਿਰੀਲਾ ਸੀ। ਚੀਜ਼ਾਂ ਨਹੀਂ ਵਾਪਰਨੀਆਂ ਚਾਹੀਦੀਆਂ, ਅਕਰੈਂਸ ਰੋਕਣੀ ਹੁੰਦੀ ਸਰਕਾਰਾਂ ਨੇ, ਸਿਸਟਮ ਨੇ ਰੋਕਣੀ ਹੁੰਦੀ ਆ। ਉਹ ਕਿਤੇ ਨਾ ਕਿਤੇ ਸਵਾਲ ਤਾਂ ਵੱਡੇ ਉੱਠਦੇ ਆ, ਲਾਅ ਐਂਡ ਆਰਡਰ ਦੀਆਂ ਗੱਲਾਂ ਉੱਠਦੀਆਂ। ਔਰ ਜਿਹੜੀ ਖਾਸ ਕਰਕੇ ਇੱਥੇ ਸਭ ਤੋਂ ਵੱਡਾ ਸੈਂਸਿਟਿਵ ਮੁੱਦਾ ਆ ਵੀ ਇਸ ਵੇਲੇ ਜਿਹੜਾ ਬਹੁਤ ਜ਼ਿਆਦਾ ਲੋਕਾਂ 'ਚ ਚਰਚਾ ਵੀ ਹੋ ਰਹੀ ਆ, ਲੋਕੀ ਜਿੱਤੇ ਫੋਕਸਡ ਹੈ ਇਸ ਵੇਲੇ, ਉਹ ਇਹੀ ਆ, ਹੁਸ਼ਿਆਰਪੁਰ ਵੀ ਆ। ਔਰ ਜੇ ਲੋਕੀ ਦੂਜੀਆਂ ਡਿਸਟ੍ਰਿਕਟਸ ਦੇ ਨਾਲ ਨਹੀਂ ਜੁੜਦੇ ਇਸ ਵੇਲੇ ਇਸ ਇਸ਼ੂ 'ਤੇ ਇਕੱਠੇ ਹੁੰਦੇ ਤਾਂ ਫਿਰ ਉਹ ਵੀ ਤਿਆਰ ਰਹਿਣ, ਉਹਨਾਂ ਨਾਲ ਵੀ ਇਹ ਘਟਨਾਵਾਂ ਵਾਪਰਨਗੀਆਂ। ਹੋਣਾ ਨਹੀਂ ਚਾਹੀਦਾ ਇਹ ਪੂਰੇ ਪੰਜਾਬ ਦਾ ਮੁੱਦਾ ਬਣ ਗਿਆ। ਵੈਸੇ DHO ਸਾਹਿਬ ਵੀ ਇਸ ਤਰੀਕੇ ਦੇ ਨਾਲ ਇੱਕ ਪ੍ਰਵਾਸੀ ਮਜ਼ਦੂਰ ਨੇ ਜੋ ਕੁਝ ਕੀਤਾ, ਗੱਲ ਤਾਂ ਇਹ ਵੀ ਉੜ ਰਹੀ ਹੈ, ਹਵਾ ਦੇ ਵਿੱਚ ਤੈਰ ਰਹੀ ਹੈ ਵੀ ਦੁਸ਼ਕਰਮ ਵੀ ਕੀਤਾ ਉਸ ਦੇ ਨਾਲ ਉਸ ਪ੍ਰਵਾਸੀ ਨੇ। ਦੇਖੋ ਗੱਲ ਇਹ ਆ ਵੀ ਇਹ ਤਾਂ PMR ਜਿਹੜੀ ਆ, ਪੋਸਟਮਾਰਟਮ ਰਿਪੋਰਟ ਆ, ਫਾਈਂਡਿੰਗਸ ਕੀ ਆ, ਉਹਦੇ ਜਿਹੜਾ ਐਗਜ਼ਾਮਿਨ ਕੀਤਾ ਜਿਹੜੇ ਪੋਸਟਮਾਰਟਮ ਡਾਕਟਰ ਆ ਨਾ ਸਾਡਾ, ਉਹ ਤਾਂ ਰਿਪੋਰਟ ਜਿਹੜੀ ਉਹਦੇ ਵਿੱਚ ਹੀ ਆਊਗੀ। ਵਿਸਰਾ ਦੀ ਰਿਪੋਰਟ ਜਾਊਗੀ ਵੀ ਬੱਚੇ ਨੂੰ ਕੁਝ ਖਿਲਾਇਆ, ਵਿਸਰਾ ਦੀ ਰਿਪੋਰਟ ਆਊਗੀ ਕੈਮੀਕਲ ਕੀ ਦਿੱਤਾ ਜਾਂ ਕੋਈ ਟੀਕਾ ਜ਼ਹਿਰ ਕੀ ਦਿੱਤਾ, ਉਹ ਤਾਂ ਬਾਅਦ ਦੀਆਂ ਗੱਲਾਂ। ਜਿਹੜਾ ਇਹ ਤਾਂ ਉਹਦੀ ਰਿਪੋਰਟ ਦੱਸੂਗੀ। ਪਰ ਇੱਦਾਂ ਦੀ ਚਰਚਾ ਆ ਵੀ ਇਹ ਜਿਹੜਾ ਬੰਦਾ ਸੀਗਾ ਇਹ ਇੱਦਾਂ ਦਾ ਆਦੀ ਆ, ਇਹ ਬਿਹੇਵੀਅਰ ਹੁੰਦਾ ਇਹੋ ਜਿਹੇ ਬੰਦਿਆਂ ਦਾ, ਸਾਈਕੋਪੈਥ। ਇਹ ਕੰਡੀਸ਼ਨ ਹੈ ਇਹਨਾਂ ਦੀ ਜਿਹੜੀ ਅਸੀਂ ਫੋਰੈਂਸਿਕ ਮੈਡੀਸਨ 'ਚ ਵੀ ਪੜ੍ਹਦੇ ਹੁੰਦੇ ਆ। ਇਹ ਇੱਦਾਂ ਦਾ ਹੀ ਕਰਦੇ, ਇਹਨਾਂ ਬੱਚਿਆਂ ਨਾਲ ਹੀ ਇੱਦਾਂ ਦਾ ਕਰਨਾ ਕਰਮ ਜਾਂ ਅਲੱਗ-ਅਲੱਗ ਤਰ੍ਹਾਂ ਨਾਲ ਹੁੰਦਾ। ਇਹ ਵਿਰਤੀ ਜਿਹੜੀ ਗੰਦੀ ਵਿਰਤੀ ਆ ਇਹਨਾਂ 'ਚ ਪਾਈ ਜਾਂਦੀ ਕਈ ਬੰਦਿਆਂ 'ਚ, ਇਹ ਉਹੋ ਜਿਹੀਆਂ ਪਰਸਨੈਲਿਟੀਆਂ ਹੁੰਦੀਆਂ ਇਹ। ਔਰ ਜਿਹੜਾ ਸਭ ਤੋਂ ਵੱਡੀ ਗੱਲ ਆ, ਗੱਲ ਇਹ ਨਹੀਂ ਹੈਗੀ, ਗੱਲ ਇਹ ਅਕਰੈਂਸ ਹੈ। ਇਹ ਘਟਨਾ ਅੱਜ ਇਸ ਪਰਿਵਾਰ 'ਚ ਵਾਪਰੀ, ਹਰਵੀਰ ਦੇ ਪੇਰੈਂਟਸ ਇਫੈਕਟ ਹੋਏ ਆ, ਹੋਰ ਹੋਏ ਆ, ਉਹਨਾਂ ਦੇ ਪਿੰਡ ਨੇ ਵੀ ਕਿਹਾ। ਹੁਣ ਉਹਨੂੰ ਮੀਡੀਆ ਵੀ ਸਵਾਲ ਪੁੱਛਦਾ ਸੀ ਜਦੋਂ ਕ੍ਰੀਮੇਸ਼ਨ ਕਰਨ ਗਏ ਪਿੰਡ 'ਚ, ਔਰ ਸਰਪੰਚ ਸਾਹਿਬ ਕਹਿੰਦੇ ਵੀ ਯਾਰ ਕੀ ਕਹਿਣਾ ਇਹਦੇ ਵਿੱਚ, ਬੱਚਾ ਮਰਿਆ ਲੈ ਕੇ ਆਇਆ, ਬੱਚੇ ਨਾਲ ਸਭ ਕੁਝ ਹੋ ਗਿਆ, ਬਰੂਟਲੀ ਮਾਰਿਆ ਗਿਆ, ਕੀ ਕਹਿਣਾ ਇਹਦੇ ਬਾਰੇ ਹੋਰ ਕਹਿੰਦੇ। ਮਤਲਬ ਚੀਜ਼ਾਂ ਨਹੀਂ ਵਾਪਰਨੀਆਂ ਚਾਹੀਦੀਆਂ। ਉਹਨਾਂ ਦੇ ਕੋਲ ਸਹੀ ਸਲਾਮਤ ਬੱਚਾ, ਜਿਵੇਂ ਤੁਸੀਂ ਜ਼ਿਕਰ ਕੀਤਾ, ਜਾਣਾ ਚਾਹੀਦਾ, ਪਹੁੰਚਣਾ ਚਾਹੀਦਾ। ਸਾਡਾ ਕਾਹਦਾ ਫਾਇਦਾ ਹੈ ਫਿਰ? ਅਸੀਂ ਕਾਹਦੇ ਅਲੱਗ-ਅਲੱਗ ਸੈਗਮੈਂਟ ਆ, ਕਈ ਚੀਜ਼ਾਂ ਐਸਟੈਬਲਿਸ਼ ਕਰਨ ਨੂੰ ਬੈਠੇ ਹੋਏ ਹਾਂ। ਅਸੀਂ ਜਦੋਂ ਫੂਡ 'ਤੇ ਵੀ ਕੰਮ ਕਰਦੇ ਸੀਗੇ, ਅਸੀਂ ਦੇਖੇ ਆ ਜੀ, ਅਸੀਂ ਪ੍ਰਵਾਸੀਆਂ ਨੂੰ ਪਾਇਆ। ਮੈਂ ਦੇਖਦਾ ਸੀ ਵੀ ਕੋਈ
ਚੀਜ਼ ਹੀ ਨਹੀਂ, ਨਾ ਇਹਨਾਂ ਦੀ ਜ਼ਮੀਰ, ਨਾ ਦੀ ਕੋਈ ਇਹਨਾਂ 'ਚ ਇਨਸਾਨੀਅਤ, ਕੋਈ ਗੈਰਤ, ਕੁਝ ਵੀ ਨਹੀਂ ਹੈਗਾ। ਮੈਂ ਕਈਆਂ ਨੂੰ ਪੁੱਛਦਾ ਨਾ, ਓਏ ਆ ਜਿਹੜਾ ਗੁੜ ਇਦਾਂ ਦਾ ਬਣਾਉਣ ਦੇ ਕੈਮੀਕਲ ਪਾ ਕੇ, ਜਿਹੜੀ ਚੀਨੀ ਪਾ ਬਣਾਉਂਦੇ, ਯੂਪੀ ਬਿਹਾਰ 'ਚ ਵੀ ਬਣਾਉਂਦੇ ਆ। ਉਹ ਕਹਿੰਦੇ ਨਹੀਂ ਜੀ। ਤਾਂ ਫਿਰ ਮੈਂ ਕਿਹਾ ਪੰਜਾਬ ਦਾ ਬੇੜਾ ਗਰਕ ਕਰਨਾ ਹੈ ਤੁਸੀਂ। ਇਹ ਗੱਲਾਂ ਤੁਸੀਂ ਮੇਰਾ ਮੀਡੀਆ 'ਚ ਵੀ ਦੇਖੀਆਂ ਸੁਣੀਆਂ। ਮੈਂ ਹੀ ਤੁਹਾਨੂੰ ਸਵਾਲ ਕੀਤਾ ਸੀ, ਅਸੀਂ ਉਸ ਸਮੇਂ ਤੁਹਾਡੇ ਇੱਥੋਂ ਹੁਸ਼ਿਆਰਪੁਰ ਦੇ ਸਿਵਲ ਹਸਪੀਟਲ ਦੇ ਵਿੱਚ ਹੀ ਸੀ, ਤੁਹਾਡੇ ਆਫਿਸ 'ਚ ਬਹਿ ਕੇ ਇਹ ਸਵਾਲ ਪੁੱਛਿਆ ਸੀ। ਮੈਂ ਕਿਹਾ ਆਪਾਂ ਪੱਖਪਾਤ ਨਹੀਂ ਕਰਦੇ, ਪਰ ਇਹ ਜ਼ਰੂਰ ਦੱਸਿਓ ਕਿ ਅਲਟਰੇਸ਼ਨ ਕੌਣ ਵੱਧ ਕਰਦਾ ਹੈ। ਜੇਕਰ ਆਪਾਂ ਫਰਕ ਦੇਖਣਾ ਹੋਵੇ ਤਾਂ ਤੁਸੀਂ ਉਸ ਲਈ ਬਹੁਤ ਬਚਦਿਆਂ ਇਸ ਗੱਲ ਦਾ ਜਵਾਬ ਦਿੱਤਾ ਸੀ, ਪਰ ਗੱਲ ਤੁਹਾਡੀ ਉਸੇ ਟਾਈਮ ਵੀ ਇਹੀ ਸੀ ਵੀ ਪ੍ਰਵਾਸੀ ਜ਼ਿਆਦਾ ਪਾਏ ਜਾਂਦੇ। ਦੇਖੋ ਨਾ, ਮੈਂ ਅੱਜ ਵੀ ਮੇਰੇ ਕਿਸੇ ਮਿੱਤਰ ਨੇ ਮੈਨੂੰ ਕਿਹਾ ਵੀ ਡਾਕਟਰ ਸਾਹਿਬ ਤੁਸੀਂ ਅੱਜ ਜਿਹੜੀ ਗੱਲ ਪ੍ਰਵਾਸੀਆਂ ਦੀ ਉੱਠ ਰਹੀ ਆ, ਪੰਜਾਬ ਦੇ ਹਾਲਾਤ ਖਰਾਬ ਕਰ ਰਹੇ ਇਹ ਗੱਲ ਉਹਨਾਂ ਦੇ ਕਹਿਣਾ ਸੀ ਵੀ ਸ਼ੁਰੂਆਤ ਤੁਹਾਡੇ ਤੋਂ ਹੋਈ ਸੀ। ਉਦੋਂ ਲੋਕੀ ਕਹਿੰਦੇ ਸੀ ਵੀ ਇਹ ਪ੍ਰਵਾਸੀਆਂ ਦੇ DHO ਟਾਰਗੇਟਾਈਜ਼ ਕਰਦਾ, ਉਹਨਾਂ ਦੇ ਪਿੱਛੇ ਪਿਆ ਬਿਨਾਂ ਵਜ੍ਹਾ, ਪ੍ਰਵਾਸੀਆਂ ਦਾ ਦੁਸ਼ਮਣ ਬਣਿਆ ਪਿਆ ਪ੍ਰਵਾਸੀਆਂ ਦਾ। ਮੈਨੂੰ ਯਾਰ ਪੰਜਾਬ ਦਾ ਫਿਕਰ ਆ, ਜਿਹੜਾ ਵੀ ਪੰਜਾਬ ਦਾ ਦਰਦੀ ਹੋਊਗਾ ਨਾ, ਕੋਈ ਵੀ ਦਰਦੀ ਹੋਊਗਾ, ਜੇ ਤੁਹਾਨੂੰ ਵੀ ਹੋਊਗਾ, ਤੇ ਜਿਹੜਾ ਪੰਜਾਬ ਨੂੰ ਨੁਕਸਾਨ ਪਹੁੰਚਾਊਗਾ, ਤੁਸੀਂ ਉਹਦੇ ਦੁਸ਼ਮਣ ਤਾਂ ਲੱਗੂਗੇ ਲੋਕਾਂ ਨੂੰ, ਕਿਉਂਕਿ ਅਸੀਂ ਉਹਦੇ ਅਗੇਂਸਟ ਹੈ, ਅਸੀਂ ਉਹਦੇ ਖਿਲਾਫ ਹੈ। ਜਿਹੜਾ ਸਾਡੇ ਪੰਜਾਬ ਦਾ ਸੱਭਿਆਚਾਰ ਨਹੀਂ ਰਹਿਣ ਦਿੱਤਾ ਇਹਨਾਂ ਨੇ। ਪੰਜਾਬ ਦੇ ਮੇਲਿਆਂ 'ਚ ਜਾ ਕੇ ਦੇਖ ਲਓ, ਪੰਜਾਬੀ ਨਹੀਂ ਲੱਭਦੇ ਤੁਹਾਨੂੰ, ਔਰ ਉੱਥੇ ਧੀਆਂ ਭੈਣਾਂ ਸੁਰੱਖਿਅਤ ਨਹੀਂ ਹੁੰਦੀਆਂ, ਹਰਕਤਾਂ ਇਦਾਂ ਦੀਆਂ ਕਰਦੇ ਲੋਕ। ਔਰ ਜੇ ਮੈਂ ਤਾਂ ਕਈ ਵਾਰ ਦੇਖਦਾ ਅੱਖਾਂ ਕੱਢਦੇ, ਮੈਨੂੰ ਥ੍ਰੈਟਸ ਕੌਣ ਦਿੰਦੇ ਸੀਗੇ ਜਦੋਂ ਮੈਂ ਫੂਡ ਤੇ ਕੰਮ ਕਰਦਾ ਸੀ, ਅਲਟਰੇਸ਼ਨ ਤੇ। ਇਹ ਜਦੋਂ ਮੈਂ ਕਈ ਵਾਰੀ ਬੇਲਣਿਆਂ ਕ੍ਰਸ਼ਰ ਤੇ ਜਾਂਦਾ ਹੁੰਦਾ ਸੀਗਾ, ਜਦੋਂ ਮੈਂ ਦੱਸਦਾ ਤੁਸੀਂ ਯਕੀਨ ਮੰਨਿਓ ਯਾਰ ਮੇਰੇ ਵੱਲ 6-6 ਫੁੱਟੇ ਇਦਾਂ ਦੇਖਦੇ ਹੁੰਦੇ, ਤੈਨੂੰ ਖਾ ਜਾਈਏ, ਮਾਰ ਦਈਏ। ਮੈਨੂੰ ਤਾਂ ਕਈ ਵਾਰ ਫੋਲੋ ਕਰਦੇ ਹੁੰਦੇ ਸੀ ਇਹ ਬੰਦੇ, ਤੇ ਮੈਂ ਦੇਖਦਾ ਹੁੰਦਾ, ਮੈਂ ਕਿਹਾ ਕੋਈ ਗੱਲ ਨਹੀਂ, ਮਰਨਾ ਇੱਕ ਵਾਰ ਯਾਰ ਜ਼ਿੰਦਗੀ 'ਚ, ਬਾਰ-ਬਾਰ ਉੱਥੇ ਮਰਨਾ। ਆਪਣਾ ਪੰਜਾਬ ਦੇ ਵਾਸਤੇ ਜੇ ਕੋਈ, ਮੈਂ ਕਿਹਾ ਸੀ ਨਾ, ਇੱਕ ਪਿੱਛੇ ਜ਼ਿਕਰ ਵੀ ਕੀਤਾ ਸੀ ਵੀ ਇਹਦੇ ਵਿੱਚ ਤਾਂ ਮੈਨੂੰ ਇਦਾਂ ਲੱਗਦਾ ਵੀ ਜੇ ਇਹ ਪੰਜਾਬ ਦੇ ਵਿੱਚ, ਜਦੋਂ ਮੈਂ ਮਠਿਆਈ 'ਚ ਦੇਖਦਾ, ਜਦੋਂ ਮੈਂ ਭੁਜੀਏ ਬਣਾਉਂਦੇ ਦੇਖਦਾ, ਜਦੋਂ ਮੈਂ ਬੇਕਰੀਆਂ ਤੇ ਬੰਨ ਬਣਾਉਂਦੇ ਦੇਖਦਾ, ਪਸ਼ੂਆਂ ਤੋਂ ਜਿਹੜੇ ਕੰਬਲ ਗੰਦੇ, ਉਤੋਂ ਵੀ ਭੈੜੇ ਕੰਬਲ ਇਹਨਾਂ ਨੇ ਉੱਤੇ ਪਾਏ ਹੁੰਦੇ ਆ, ਉੱਥੇ ਟਾਇਲਟਾਂ ਬਣਾਈਆਂ, ਲੈਟਰੀਨ ਬਣਾਈਆਂ, ਜਦੋਂ ਮੈਂ ਕਿਹਾ ਦੇਖਦਾ ਤਾਂ ਮੈਨੂੰ ਇਦਾਂ ਲੱਗਦਾ ਵੀ ਪੰਜਾਬ ਨੂੰ ਖਤਮ ਕਰਨ ਦੀ ਇਹ ਕਿਤੇ ਨਾ ਕਿਤੇ ਕੰਸਪੀਰੇਸੀ ਹੈ, ਸਾਜ਼ਿਸ਼ਾਂ ਨਾਲ ਲੱਗਦਾ ਸੀ ਮੈਨੂੰ ਮੇਰਾ ਓਪੀਨੀਅਨ ਆ। ਇੱਥੇ ਡਾਕਟਰ ਸਾਹਿਬ, ਮੇਰਾ ਜੋ ਨਿੱਜੀ ਤੌਰ ਤੇ ਸਵਾਲ ਇਹ ਹੈ, ਸਾਈਕੋਪੈਥ ਪੰਜਾਬੀ ਨਹੀਂ ਹੋ ਸਕਦਾ, ਇਹੋ ਜੀ ਹਰਕਤ ਪੰਜਾਬੀ ਨਹੀਂ ਕਰ ਸਕਦਾ, ਕਰ ਤਾਂ ਕੋਈ ਵੀ ਸਕਦਾ, ਫਿਰ ਆਪਾਂ ਕਿਉਂ ਸਿੱਧਾ ਇੱਕ ਪ੍ਰਵਾਸੀਆਂ ਨੂੰ ਟਾਰਗੇਟ ਕਰਨ ਲੱਗ ਗਏ ਆ ਇਸ ਘਟਨਾ ਤੋਂ ਬਾਅਦ? ਇਹ ਜਿਹੜੀ ਬਿਰਤੀ ਆਉਂਦੀ ਹੈ, ਇਹਨੂੰ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿਣਗੇ ਵੀ ਭਾਈ ਇਹ ਹੁਣ ਇਹਨਾਂ ਨੂੰ ਗੱਲ ਮਿਲ ਗਈ, ਇੱਕ ਘਟਨਾ ਹੋ ਗਈ ਤਾਂ ਇਹ ਸਾਰੇ ਪ੍ਰਵਾਸੀਆਂ ਦੇ ਖਿਲਾਫ ਹੋ ਗਏ। ਪਰ ਜਦੋਂ ਇਹਨਾਂ ਨੂੰ ਲੈਣ ਜਾਂਦੇ ਆ, ਜਦੋਂ ਲੁਧਿਆਣੇ ਗੱਡੀ ਰੁਕਦੀ ਆ, ਉਸਲੋਂ ਵੀ ਤਾਂ ਅਸੀਂ ਜਾਂਦੇ ਲੈਣ ਵੀ ਭਾਈ ਚਲੋ ਝੋਨਾ ਲਾਉਣਾ। ਨਹੀਂ, ਅਸੀਂ ਲਿਆਉਣ ਜਾਂਦੇ ਆ। ਜਦੋਂ ਮੈਂ DHO ਸੀ, ਮੈਂ ਫੂਡ ਤੇ ਬਾਰ-ਬਾਰ ਇੱਕ ਗੱਲ ਕਰਦਾ ਸੀ, ਇਹ ਟਾਈਲਾਂ ਵਧੀਆ ਲਾ ਲੈਂਦੇ, ਟਾਈਲਾਂ ਦਾ ਕੰਮ ਕਰਨ ਇਹ। ਜੇ ਤੁਹਾਡੇ, ਅਸੀਂ ਕਿਹੜਾ ਘਰਾਂ 'ਚ, ਤੁਸੀਂ ਵੀ ਕਰਾਉਂਗੇ ਇਹਨਾਂ ਤੋਂ ਕੰਮ, ਕੋਈ ਟਾਈਲਾਂ ਤੁਹਾਡੇ ਨਹੀਂ ਵਧੀਆ ਲਾਓਗੇ, ਪੰਜਾਬੀ ਨਹੀਂ ਕਰਦਾ, ਇਹਨਾਂ ਤੋਂ ਕਰਾ ਲਓਗੇ, ਪਰ ਉਹ ਕੰਮ ਤੱਕ ਸੀਮਤ ਰਹਿਣਾ ਚਾਹੀਦਾ ਨਾ। ਪਰ ਤੁਸੀਂ ਉਹਨਾਂ ਨੂੰ ਸਿਰ ਤੇ ਥੋੜਾ ਬਿਠਾਓਗੇ, ਇਦਾਂ ਦੇ ਜਿਹੜੇ ਕ੍ਰਾਈਮ ਕਰੂਗੇ ਤਾਂ ਬੰਦੇ ਇਦਾਂ ਤੁਸੀਂ ਕਰ ਦੋਗੇ ਉਹਨਾਂ ਨੂੰ। ਯਾਰ ਤੁਸੀਂ ਇਦਾਂ ਥੋੜਾ ਕਰ ਲਓਗੇ ਵੀ ਜੋ ਮਰਜ਼ੀ ਕਰੀ ਜਾਣ, ਸਭ ਕੁਝ ਅਲਾਓ ਕੀਤਾ ਜਾਊਗਾ। ਸਾਡੀ ਸਿਵਲਾਈਜੇਸ਼ਨ ਨੂੰ ਵੀ ਲਾਸ ਹੋ ਰਿਹਾ, ਡੈਮੋਗ੍ਰਾਫਿਕ ਸਟਰਕਚਰ ਚੇਂਜ ਹੋ ਰਿਹਾ, ਸਾਰਾ ਚੇਂਜ ਹੋ ਰਿਹਾ। ਜਿੱਥੇ 8 ਤੋਂ 10 ਲੱਖ ਲੁਧਿਆਣੇ 'ਚ ਵੋਟ ਬੈਂਕ ਆ, ਇਸੇ ਕਰਕੇ ਤਾਂ ਕਈ ਬੰਦੇ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਇਹਨਾਂ ਇਸ਼ੂਜ਼ ਤੇ। ਉਹਨਾਂ ਨੂੰ ਇਹ ਨਹੀਂ ਲੱਗਦਾ ਤੁਹਾਡਾ ਪੰਜਾਬ ਬਚੂਗਾ ਤਾਂ ਤੁਸੀਂ ਬਚੋਗੇ। ਯਾਰ ਅੱਜ ਇਹ ਅੱਗ ਕਿਸੇ ਇੱਕ ਹਰਵੀਰ ਦੇ ਘਰ ਦੇ ਆਈ, ਉਹਦੇ ਪੇਰੈਂਟਸ ਦੇ ਘਰ ਭਾਈ, ਇਹ ਅੱਗ ਤੁਹਾਡੇ ਘਰ ਵੀ ਪਹੁੰਚ ਸਕਦੀ ਆ, ਕਿਉਂ ਨਹੀਂ? ਤੁਸੀਂ ਗੱਲ ਕੀਤੀ ਆ ਨਾ ਕਿ ਇਹ ਵਿਰਤੀ, ਇਦਾਂ ਦਾ ਐਟੀਟਿਊਡ ਪੰਜਾਬੀਆਂ 'ਚ ਜਾਂ ਹੋਰ ਕਿਸੇ 'ਚ ਨਹੀਂ ਪਾਇਆ ਜਾ ਸਕਦਾ। ਯਾਰ ਮੈਂ ਟੈਲੀਸਕੋਪ ਲੈ ਕੇ ਜਾਂ ਦੂਰਬੀਨ ਲੈ ਕੇ ਥੋੜ੍ਹਾ ਲੱਭਦਾ ਸੀ ਪ੍ਰਵਾਸੀਆਂ ਨੂੰ, ਮੈਂ ਜਿੱਥੇ ਜਾਂਦਾ ਸੀ ਦੇਖਦਾ ਸੀ ਮਿਲਾਵਟ। ਮੈਂ ਪੰਜਾਬੀਆਂ ਦੇ ਵੀ ਰੇਡ ਕਰਦਾ ਹੀ ਸੀਗਾ, ਪਰ ਮੈਨੂੰ ਇੰਦਾ ਨਹੀਂ ਸੀ ਲੱਗਦਾ ਵੀ ਇੰਨਾ ਜ਼ਿਆਦਾ ਜਿਨ੍ਹਾਂ ਨੂੰ ਕੋਈ ਫਿਕਰ ਨਹੀਂ। ਹੁਣ ਵੀ ਤੁਸੀਂ ਦੇਖ ਲਓ, ਤੁਹਾਡੀਆਂ ਵੀਡੀਓ ਰਿਲੀਜ਼ ਹੋਣਗੀਆਂ, ਤੁਹਾਨੂੰ ਮੋਮੋਜ਼ ਦੀਆਂ ਖਬਰਾਂ ਮਿਲਣਗੀਆਂ, ਤੁਹਾਨੂੰ ਕੁਝ ਮਿਲੂਗਾ, ਤੁਹਾਨੂੰ ਇਹ ਕਿਉਂ ਲੱਭਣਗੇ? ਜਿੰਨੇ ਸੈਂਪਲ ਪਾਏ ਜਾਂਦੇ ਅਕਿਊਜ਼ਡ ਕਿਉਂ ਲੱਭਣਗੇ ਇਹ? ਮੈਂ ਜੇਲ੍ਹ ਦਾ ਡਾਕਟਰ ਆ, ਮੈਂ ਉੱਥੇ ਵੀ ਦੇਖਦਾ ਰਿਹਾ, ਜਦੋਂ ਨਸ਼ਿਆਂ ਦੀ ਗੱਲ ਹੁੰਦੀ, ਜਦੋਂ ਕੋਈ ਚੀਜ਼, ਜਦੋਂ ਪਨੀਰ ਫੜਦੇ ਆ, ਉੱਥੇ ਸਾਨੂੰ ਇਹ ਕਿਉਂ ਲੱਭਦੇ ਆ? ਕਿੱਥੋਂ ਪਤਾ ਲਾਉਂਗੇ ਤੁਸੀਂ? ਗੱਲ ਇੱਕ ਆ ਨਾ, ਹੁਣ ਜਿਹੜਾ ਚੀਜ਼ ਇਨਵੋਲਵਮੈਂਟ ਕੇਸ ਕਮਿਊਨਿਟੀ ਦੀ ਜ਼ਿਆਦਾ, ਉਸ ਘਟੀਆ ਪ੍ਰੈਕਟਿਸ ਦੇ ਵਿੱਚ, ਉਤੋਂ ਹੀ ਤੁਸੀਂ ਅੰਦਾਜ਼ਾ ਲਾਉਂਗੇ ਨਾ। ਫਿਰ ਡਾਕਟਰ ਸਾਹਿਬ, ਇੱਥੇ ਆਪਾਂ ਅੰਤ ਵੱਲ ਨੂੰ ਜੇਕਰ ਵਧੀਏ, ਜੇ ਗੱਲ ਇੱਥੇ ਆਪਾਂ ਕੋਰੀ ਕਰੀਏ ਵੀ ਅਨੈਤਿਕਤਾ ਦੀ ਹੈ, ਹਰੇਕ ਚੀਜ਼ 'ਚ ਅਨੈਤਿਕਤਾ, ਫੂਡ 'ਚ ਅਨੈਤਿਕਤਾ, ਨਸ਼ਿਆਂ ਦੀ ਗੱਲ ਕੀਤੀ, ਇਹੋ ਜਿਹੀ ਦਰਿੰਦਗੀ ਅਨੈਤਿਕਤਾ ਦੀ ਗੱਲ ਹੈ। ਤੇ ਹੁਣ ਜਿਹੜੀ ਨੈਤਿਕਤਾ ਹੈ, ਫਿਰ ਉਹ ਕਿੱਥੇ ਖੜੀ ਹੈ? ਉਹ ਐਜੂਕੇਸ਼ਨ ਨਾਲ ਆਉਂਦੀ ਹੈ,
ਨੈਤਿਕਤਾ ਉਹ ਕਾਦੇ ਨਾਲ ਆਉਂਦੀ ਹੈ ਵੀ ਅਨੈਤਿਕਤਾ ਤਾਂ ਪੰਜਾਬੀ 'ਚ ਵੀ ਆ ਸਕਦੀ ਹੈ, ਪਰ ਆਪਾਂ ਫਿਰ ਨੈਤਿਕਤਾ ਤੇ ਆਈਏ ਵੀ ਉਹ ਸਾਰਿਆਂ 'ਚ ਹੋਵੇ, ਕਿਉਂਕਿ ਇਹ ਆਮ ਤੌਰ ਤੇ ਜਦੋਂ ਅਸੀਂ ਇਸ ਤੇ ਪ੍ਰੋਗਰਾਮ ਕੀਤੇ ਨੇ, ਗੱਲਬਾਤ ਪ੍ਰਵਾਸੀਆਂ ਨਾਲ ਵੀ ਕੀਤੀ, ਅਗਲੇ ਕੋਰੀ ਕਹਿੰਦੇ ਨੇ ਵੀ ਤੁਸੀਂ ਵੀ ਅਮਰੀਕਾ ਜਾ ਕੇ ਬੈਠੇ ਹੋ, ਤੁਸੀਂ ਕੈਨੇਡਾ ਜਾ ਕੇ ਬੈਠੇ ਹੋ, ਤੁਸੀਂ ਉੱਥੇ ਗਏ ਹੋ, ਅਸੀਂ ਤਾਂ ਆਪਣੇ ਦੇਸ਼ 'ਚ ਆ, ਭਾਰਤ ਦਾ ਹਿੱਸਾ ਹੈ ਪੰਜਾਬ, ਅਸੀਂ ਆਵਾਂਗੇ, ਅਸੀਂ ਕੰਮ ਕਰਾਂਗੇ। ਅਨੈਤਿਕਤਾ ਦੀ ਗੱਲ ਹੁਣ ਇਹਦੇ 'ਚ ਕਰੋ ਵੀ ਇਹ ਫਿਰ ਕਿੱਦਾਂ ਡੀਲ ਕਰੀਏ ਇਹਦੇ ਨਾਲ? ਅਗਲੇ ਕਹਿਣਗੇ ਭਾਰਤ 'ਚ ਬੈਠੇ ਆ। ਦੇਖੋ ਮੈਂ ਇੱਕ ਗੱਲ ਕਹਿਣਾ ਵੀ ਕੋਈ ਵੀ ਬੰਦਾ ਕਿਸੇ ਦੇਸ਼ ਦਾ ਸਟੇਟ ਦਾ ਐਸਟ ਬਣ ਸਕਦਾ, ਉਹ ਕੋਈ ਵੀ ਹੋ ਸਕਦਾ। ਐਸਟ ਕੀ ਬਣੂਗਾ? ਇਖਲਾਕ ਤੇ, ਮੋਰਲੀ। ਜਦੋਂ ਤੁਸੀਂ ਕਿੱਦਾਂ ਦੇ ਤੁਹਾਨੂੰ ਕਲਚਰ 'ਚ, ਕਿੱਦਾਂ ਦੇ ਪਰਿਵਾਰ 'ਚ, ਤੁਹਾਨੂੰ ਕਿੱਦਾਂ ਤੁਹਾਡਾ ਨਿਰਮਾਣ ਕਿੱਦਾਂ ਹੋਇਆ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਜਿਹੜਾ ਬੰਦਾ ਬਹੁਤ ਪੜ੍ਹਿਆ ਲਿਖਿਆ ਹੋ ਕਰਪਟ ਨਹੀਂ ਹੋ ਸਕਦਾ। ਜੇ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਸੀ, ਜੇ ਅਸੀਂ ਲੱਗਦਾ ਸੀ ਫੂਡ ਤੇ ਕੰਮ ਕਰਨਾ, ਉਹਦਾ ਮਤਲਬ ਸੀ ਸਾਡਾ ਬਰੌਟਅਪ ਕੁਛ ਇਦਾਂ ਦਾ ਹੋਇਆ, ਸਾਨੂੰ ਕੁਛ ਗੁਰਬਾਣੀ ਦਾ, ਸਾਡਾ ਧਾਰਮਿਕ, ਸਾਡੇ ਖਿਆਲਾਂ ਦੇ ਵਿੱਚ ਸਾਨੂੰ ਜਿਹੜੇ ਧਾਰਮਿਕ ਸਾਰੇ ਖਿਆਲਾਤ ਸੀਗੇ ਪਰਿਵਾਰ ਦੇ। ਫਰਜ਼ਾਂ ਦੀ ਪੂਰਤੀ ਦਾ ਇੱਕ ਸਾਡੇ 'ਚ ਹੁੰਦਾ ਹੈ ਸਟਰਕਚਰ ਬਣਿਆ ਹੋਇਆ ਪੰਜਾਬੀਆਂ ਦੇ ਖਾਸੇ ਦਾ, ਇੱਕ ਫਰਜ਼ ਨਾਲ ਤੁਰਦੇ ਨੇ, ਉਹ ਫਰਜ਼ਾਂ ਦੀ ਪੂਰਤੀ ਕਰਦੇ ਆ ਪੰਜਾਬੀ ਅੱਗੇ ਵੱਧਦਾ ਫਰਜ਼ਾਂ ਨਾਲ। ਫਰਜ਼ ਕੱਲਾ ਵਿਦਿਆ ਨਾਲ ਨਹੀਂ ਹੁੰਦਾ, ਤਾਲੀਮ ਜਿਹਨੂੰ ਸ਼ਬਦ ਕਹਿੰਦੇ ਨਾ, ਤਾਲੀਮ ਜਿਹੜੀ ਆ ਉਹ ਐਜੂਕੇਸ਼ਨ ਤੋਂ ਵੀ ਪਰੇ ਦੀ ਗੱਲ ਆ, ਜਿਹਦੇ 'ਚ ਇਖਲਾਕ ਹੁੰਦਾ। ਮੈਂ ਤਾਂ ਕਿੰਨੀ ਵਾਰ ਕਹਿਣਾ ਹੁੰਦਾ ਵੀ ਜਿਹੜੀ ਨਸ਼ਿਆਂ ਤੇ ਹਰ ਚੀਜ਼ 'ਚ ਕਾਬੂ ਪਾਇਆ ਜਾ ਸਕਦਾ ਜੇ ਤੁਹਾਡੇ ਬੱਚੇ ਇਖਲਾਕੀ ਤੌਰ ਤੇ ਸਾਊਂਡ ਹੋਣਗੇ, ਮੋਰਲੀ ਸਾਊਂਡ ਹੋਣਗੇ, ਨੈਤਿਕਤਾ ਜਿਨ੍ਹਾਂ 'ਚ ਨੈਤਿਕ ਤੌਰ ਤੇ ਜਿਹੜੇ ਤਕੜੇ ਹੋਣਗੇ, ਸਟਰੋਂਗ ਹੋਣਗੇ। ਕਿ ਜੇ ਕਿਸੇ ਦਾ ਬੱਚਾ, ਜਿਹੜੇ ਬੱਚੇ ਇੰਟਰਨਲੀ ਸਟਰੋਂਗ ਹੋਣਗੇ, ਭਾਵੇਂ ਜਿੱਦਾਂ ਦਾ ਮਰਜ਼ੀ ਐਟਮੋਸਫੀਅਰ ਹੋਵੇ, ਨਹੀਂ ਕਰੂਗੇ, ਨਸ਼ਾ ਲਾਓਗੇ। ਸਾਡੇ ਤਾਂ ਇੱਥੇ ਲੀਡਰ, ਸਾਡੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਨਹੀਂ ਨੈਤਿਕ ਦੇ ਆਧਾਰ ਤੇ ਸਟਰੋਂਗ, ਐਥੀਕਲੀ ਸਟਰੋਂਗ, ਅਸੀਂ ਕਿਸੇ ਨੂੰ ਕੀ ਕਹਾਂਗੇ? ਦੇਖੋ ਇਹ ਗੱਲਾਂ ਜਿਹੜੀਆਂ ਜੇ ਇਹ ਮੇਰੀਆਂ ਕਹਿਣ ਦੀਆਂ ਨਹੀਂ, ਚਾਹੇ ਉਹ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਆ ਵੀ ਜਿਹੜਾ ਕਲਯੁਗ ਆ ਨਾ, ਉਹਦੀ ਉਹ ਪਰਿਭਾਸ਼ਿਤ ਕਰਦੇ ਆ ਵੀ ਡਿਫਾਈਨ ਕਰਦੇ ਵੀ ਕਲਯੁਗ ਇਦਾਂ ਦਾ ਹੋਊਗਾ। ਕਿਸ ਚੀਜ਼ ਤੋਂ ਦੱਸਦੇ ਆ? ਉਹ ਕਹਿੰਦੇ ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ, ਜਿਉਂ ਲੌੜੀ ਚੀ ਚੁੰਗਲੀ, ਪੈਦੀ ਛਾਪ ਮਿਲੇ ਵਡਵਾਈ। ਸਾਰਾ ਤੁਸੀਂ ਪੜੋ। ਕੱਲ ਆਇਆ ਖੁਆਜ ਹੋਆ, ਕੁੱਤੇ ਮੂੰਹ ਮਰਦਾਰ ਗੁਸਾਈ। ਉਹ ਕੀ ਹੈ? ਉਹ 'ਚ ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਉਹ 'ਚ ਜੁਡੀਸ਼ਰੀ ਨੂੰ ਵੀ ਲੈ ਲਿਆ ਭਾਈ ਗੁਰਦਾਸ ਜੀ ਨੇ, ਹਨਾ। ਮਤਲਬ ਉਹਦੇ ਵਿੱਚ ਹੋਰ ਕੀ ਹੈ ਪੈਰਾਮੀਟਰ? ਉਹਨਾਂ ਨੇ ਤਾਂ ਪਹਿਲਾਂ ਹੀ ਚਿੱਤਰ ਖਿੱਚ ਦਿੱਤਾ ਵੀ ਜਿਹੜਾ ਸਿਸਟਮ ਆ ਉਹਦੇ 'ਚ ਜਿਹੜੇ ਹੁਕਮਰਾਨ ਆ ਉਹੀ ਇਦਾਂ ਦੇ ਹੋ ਜਾਣਗੇ। ਅੱਜ ਇਹ ਬਹੁਤ ਵੱਡੀ ਗੱਲ ਹੈ, ਇਹ ਇੰਪੋਰਟੈਂਟ ਗੱਲ ਹੈ, ਐਂਡ ਇਹ ਸੀਰੀਅਸ ਵੀ ਹੈ ਵੀ ਜਿਹੜਾ ਉਹ ਸਮਾਂ ਸੀ ਜਦੋਂ ਰਾਜੇ ਆਪਣਾ ਨਾ ਭੇਸ ਬਦਲ ਕੇ ਵੀ ਪਰਜਾ ਦੇ ਵਿੱਚ ਦੇਖਦੇ ਸੀ, ਸਾਡਾ ਕੋਈ ਫਿਕਰ ਕਰਦੇ ਸੀ, ਕੇਅਰਿੰਗ ਹੁੰਦੇ ਸੀ, ਔਰ ਦੇਖਦੇ ਸੀ ਖਾਲੀ ਤਾਂ ਨਹੀਂ, ਕੋਈ ਖਾਲੀ ਪੇਟ ਤਾਂ ਨਹੀਂ ਸੁੱਤਾ, ਭੁੱਖਾ ਤਾਂ ਨਹੀਂ ਕੋਈ ਸੁੱਤਾ। ਕਿੱਦਾਂ ਦੇ ਹਾਲਾਤ ਆ ਕਿਸੇ ਦੇ ਪਰਿਵਾਰ ਦੇ। ਇੱਥੇ ਤਾਂ ਸਿਰਫ ਇਸ ਕਰਕੇ ਨਹੀਂ ਬੋਲਦੇ ਕਿ ਸਾਡੀਆਂ ਵੋਟਾਂ ਟੁੱਟ ਜਾਣਗੀਆਂ, ਉਲਟਾ ਵੋਟਾਂ ਬਣਾਈਆਂ ਜਾਂਦੀਆਂ ਨੇ। ਬੰਦਾ ਇੱਥੇ ਲੈਂਡ ਬਾਅਦ ਚੋਂ ਹੁੰਦਾ, ਪਹੁੰਚਦਾ ਬਾਅਦ ਚੋਂ ਆ। ਉਹ ਪਹਿਲਾਂ ਤਿਆਰ ਕਰਕੇ ਪੇਪਰ ਰੱਖਦੇ ਨੇ ਵੀ ਭਾਈ ਭਰੋ ਨਾਮ ਤੇ ਆਧਾਰ ਕਾਰਡ ਤੁਹਾਡਾ, ਵੋਟਰ ਕਾਰਡ ਤੁਹਾਡਾ ਰੈਡੀ ਹੈ। ਸਭ ਕੁਝ ਇਹ ਚੀਜ਼ਾਂ ਨਾ ਦੇਖੋ, ਉਹ ਕਹਿੰਦੇ ਹੁੰਦੇ ਨਾ ਦਵਾ ਮਰਜ਼ ਬਣ ਗਈ, ਬਿਮਾਰੀ ਬਣ ਗਈ, ਜਿਹੜੀ ਮੈਡੀਸਨ ਉਹੀ ਰੋਗ ਬਣ ਜੇ, ਫਿਰ ਕੀ ਕਰੋਗੇ? ਜਿਹੜੀ ਡੈਮੋਕ੍ਰੇਸੀ ਆ, ਇਹ ਤਾਂ ਜਿੱਦਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਵੀ ਕਹਿੰਦੇ ਵੀ ਇਹ ਪੋਲੀਟੀਕਲ ਪਾਵਰ ਇਜ਼ ਦਾ ਸੋਲ ਕੀ, ਓਨਲੀ ਕੀ, ਬਾਈ ਵਿਚ ਯੂ ਕੈਨ ਓਪਨ ਈਚ ਐਂਡ ਐਵਰੀ ਲੌਕ ਆਫ ਯੂਅਰ ਪ੍ਰੋਬਲਮਸ, ਜੋ ਵੀ ਕਹਿ ਲਓ, ਹੈ ਨਾ। ਤੁਸੀਂ ਸਾਰੀ ਜਿੰਦਰੇ ਤੁਸੀਂ ਖੋਲ ਲੈਂਦੇ ਇਹਦੇ ਨਾਲ। ਪਰ ਇੱਦਾਂ ਤਾਂ ਲੱਗਦਾ ਡੈਮੋਕ੍ਰੇਸੀ ਸਾਡਾ ਕਾਰਨ ਬਣੀ ਜਾਂਦਾ ਉਹਨਾਂ ਚੀਜ਼ਾਂ ਦਾ, ਜਿਹੜੀਆਂ ਚੀਜ਼ਾਂ ਸਮਾਜ ਵਿੱਚ ਵਾਪਰ ਰਹੀਆਂ। ਡੈਮੋਕ੍ਰੇਸੀ, ਇਸ ਤੋਂ ਵੀ ਅਗਲੀ ਉਦਾਹਰਨ ਦੇ ਆਪਾਂ ਮਾੜੀ ਜੀ ਗੱਲ ਕਰ ਲੈਂਦੇ ਹਾਂ। ਕਹਿੰਦੇ ਡੈਮੋਕ੍ਰੇਸੀ ਕੁਛ ਨਹੀਂ ਹੈਗੀ, ਡੈਮੋਕ੍ਰੇਸੀ ਸਿਰਫ ਇਹ ਹੈ ਵੀ ਤੁਹਾਨੂੰ ਉਹ ਇੱਕ ਸਲੇਵ ਹੋਣ ਦੇ ਨਾਤੇ ਅਧਿਕਾਰ ਦੇਣ ਦੀ ਵੀ ਤੁਸੀਂ ਆਪਣਾ ਮਾਸਟਰ ਆਪ ਚੁਣ ਲਓ, ਵੀ ਤੁਹਾਡੇ ਤੇ ਡਿਕਟੇਟ ਕੌਣ ਕਰੇ, ਤੁਹਾਨੂੰ ਚਲਾਵੇ ਕੌਣ। ਆਬਵੀਅਸਲੀ, ਆਫ ਕੋਰਸ ਤੁਸੀਂ ਫਿਰ ਆਪ ਚੁਣਦੇ ਹੋ ਨਾ। ਪਰ ਮੈਂ ਹੁਣ ਇੱਕ ਗੱਲ ਮੇਰੀ ਸੀਰੀਅਸ ਗੱਲ ਹੈ, ਮੈਂ ਤੁਹਾਡੇ ਨਾਲ ਸ਼ੇਅਰ ਕਰਨੀ। ਮੈਂ ਬੜੀਆਂ ਬੁੱਧੀਜੀਵੀ ਜਿਹੜੇ ਲੋਕ ਆ, ਮੈਂ ਉਹਨਾਂ ਦੀਆਂ ਪੋਸਟਾਂ ਦੇਖਦਾ, YouTube ਤੇ ਲਿੰਕਸ ਆਉਂਦੇ ਆ, ਉਹ ਜਿਹੜੀ ਪੋਲੀਟੀਕਲ ਪਾਰਟੀਆਂ ਦੀ ਗੱਲ ਕਰਦੇ ਆ, ਕਦੀ ਉਹ ਕਿਸੇ ਪੋਲੀਟੀਸ਼ੀਅਨ ਨੂੰ ਲੈ ਲੈਂਦੇ, ਕਦੀ ਕਿਸੇ ਨੂੰ ਲੈ ਲੈਂਦੇ, ਕਦੀ ਕਿਸੇ ਨੂੰ ਲੈ ਲੈਂਦੇ। ਮੈਂ ਉਹਦੇ ਵਿੱਚ ਨਾ ਇੱਕ ਚੀਜ਼ ਵਿਚਾਰੀ ਤੇ ਮੈਂ ਕਮੈਂਟ ਕੀਤੀ ਉਸੇ ਬੁੱਧੀਜੀਵੀ ਨੂੰ। ਮੈਂ ਕਿਹਾ ਯਾਰ, ਤੁਹਾਨੂੰ ਦੇਖ ਕੇ ਲੱਗਦਾ ਵੀ ਤੁਹਾਡਾ ਬੌਧਿਕ ਸਤਰ ਬਹੁਤ ਉੱਚਾ ਆ, ਤੁਸੀਂ ਪੰਜਾਬ ਬਾਰੇ ਬੜੇ ਚਿੰਤਤ ਹੋ ਤੇ ਤੁਸੀਂ ਚਿੰਤਨ ਵੀ ਕਰਦੇ ਹੋ ਤੇ ਚਿੰਤਕ ਤੁਸੀਂ ਵੱਡੇ ਹੋ। ਮੈਂ ਕਿਹਾ ਮੈਨੂੰ ਤੁਸੀਂ ਇੱਕ ਦੱਸੋ ਵੀ ਜਦੋਂ ਕੋਈ ਕੁਐਸਚਨ ਹੁੰਦਾ, ਮਲਟੀਪਲ ਚੋਇਸ ਕੁਐਸਚਨ, ਉਹਦੇ ਥੱਲੇ ਆਪਸ਼ਨ ਹੁੰਦੀਆਂ ਨਾ ABCDE, ਉਹਦੇ 'ਚ ਹੁੰਦਾ ਨਾ ਵੀ ਸਹੀ ਵੀ ਜੇ ਪੰਜਾਬ ਦੀ ਰਾਜਧਾਨੀ ਲਿਖਿਆ ਹੋਊ, ਕੈਪੀਟਲ ਕਿਹੜੀ ਹੋ ਸਕਦਾ, ਥੱਲੇ ਲੁਧਿਆਣਾ ਲਿਖਿਆ ਹੋਊ, ਉੱਥੇ ਜਲੰਧਰ ਲਿਖਿਆ ਹੋਊਗਾ, ਅੰਮ੍ਰਿਤਸਰ ਲਿਖਿਆ ਹੋਊ, ਪਰ ਚੰਡੀਗੜ੍ਹ ਵੀ ਤਾਂ ਲਿਖਿਆ ਹੋਊ ਨਾ। ਵੀ ਤੁਸੀਂ ਹੁਣ ਇੱਕ ਦੱਸੋ ਵੀ ਪੋਲੀਟੀਸ਼ੀਅਨ ਜਿਹੜੇ ਆ, ਜਦੋਂ
ਅਗਲਾ ਕਹੂਗਾ ਵੀ ਯਾਰ ਆ ਵੀ ਠੀਕ ਨਹੀਂ ਉਹ ਵੀ ਠੀਕ ਨਹੀਂ। ਤੁਸੀਂ ਸਾਰਿਆਂ ਨੂੰ ਜਿਹੜੇ ਇੰਟੈਲੀਜੈਂਟ ਬੰਦੇ ਇੰਟੈਲੈਕਚੁਅਲ ਬੰਦੇ ਭੰਡੀ ਜਾਂਦੇ ਹੋ, ਜਿਹੜੇ ਐਨਾਲਿਸਟ ਆ ਵੱਡੇ ਵੱਡੇ, ਉਹਨਾਂ ਨੂੰ ਪੁੱਛਿਆ ਯਾਰ ਤੁਸੀਂ ਫਿਰ ਆ ਜਾਓ ਨਾ ਇੱਧਰ, ਆ ਜਾਓ ਸਿਆਸਤ 'ਚ ਰਾਜਨੀਤੀ 'ਚ, ਤੁਸੀਂ ਫਿਰ ਰਿਪਲੇਸਮੈਂਟ ਵੀ ਤਾਂ ਦਿਓ ਨਾ ਕੋਈ, ਤੁਸੀਂ ਫਿਰ ਰਾਈਟ ਆਪਸ਼ਨ ਵੀ ਤਾਂ ਦਿਓ ਨਾ ਵੀ ਆ ਤੁਹਾਡੇ ਕੋਲ। ਲੋਕੀ ਕਹਿਣਗੇ ਨਹੀਂ ਵੀ ਯਾਰ ਫਿਰ ਕਰੀਏ ਕੀ, ਫਿਰ ਸਾਡੇ ਕੋਲ ਨੋਟਾ ਰਹਿ ਗਿਆ, ਫਿਰ ਨੋਟਾਂ ਨੂੰ ਵੋਟ ਪਾ ਦਾਂਗੇ, ਫਿਰ ਨਨ ਆਫ ਦਾ ਅਬਵ ਕਰ ਦਾਂਗੇ। ਤੇ ਤੁਸੀਂ ਦੇਖਿਆ ਵੀ ਆ ਇਹ ਚੱਲਣ ਨਹੀਂ ਹੋ ਰਿਹਾ ਵੀ ਜਿੱਥੇ ਇਹ ਕੋਈ ਡੈਮੋਕ੍ਰੇਸੀ ਦਾ ਅੱਛਾ ਪ੍ਰਮਾਣ ਹੈ ਵੀ ਜਿੱਥੇ ਵੋਟਾਂ ਹੁੰਦੀਆਂ ਉੱਥੇ ਤੁਹਾਨੂੰ ਪਤਾ ਲੱਗਦਾ ਵੀ 51% 51% ਵੋਟ ਪੈ ਰਹੀ ਹੈ, ਔਰ ਇਹ ਪਰਸੈਂਟੇਜ ਡੇ ਬਾਈ ਡੇ ਘਟੀ ਜਾਊਗੀ। ਔਰ ਇਹ ਜਿਹੜੇ ਵੋਟ ਨਹੀਂ ਨਿਕਲਣਗੇ ਪਾਉਣ, ਔਰ ਜਿਹੜੇ ਉਹ ਪ੍ਰਵਾਸੀ ਆ ਜਾਂ ਉਹ ਬੰਦੇ ਆ ਉਹ ਨਿਕਲਣਗੇ, ਉਹਨਾਂ ਦੀ 100% ਪੋਲਿੰਗ ਹੋ ਜਾਊ ਕਰੂਗੀ। ਉਹ ਨਿਰਣਾ ਕਰ ਦੇਣ ਕਰਨਗੇ ਤੁਹਾਡੇ ਐਮਐਲਏ ਦਾ ਕਿਹਨੂੰ ਚੁਣਨਾ, ਉੱਥੇ ਉਹ ਡਿਸਾਈਡਿੰਗ ਫੈਕਟਰ ਹੋਊ ਕਰੂਗਾ। ਹਾਂ, ਤੁਸੀਂ ਬੇਸ਼ੱਕ ਕਿਸੇ ਗੱਲ ਨੂੰ ਲੈ ਕੇ ਲੀਕ ਖਿੱਚਦੇ ਹੋ ਵੀ ਭਾਈ ਸਾਡੇ ਵੱਲੋਂ ਬਾਈਕਾਟ ਹੈ, ਉਹਨਾਂ ਨੂੰ ਤਾਂ ਇੱਥੇ ਨਾ ਇਨਫਰਾਸਟ੍ਰਕਚਰ ਚਾਹੀਦਾ ਨਾ ਕੁਛ। ਅਗਲੇ ਕਹਿਣਗੇ ਨਾ ਭਾਈ ਅਸੀਂ ਤਾਂ ਚੱਲੇ ਵੋਟ ਪਾਉਣ, ਸਾਨੂੰ ਤਾਂ ਪੈਸੇ ਆਏ ਨੇ। ਹਾਂਜੀ, ਉਹ ਤਾਂ ਕਰਨਗੇ, ਉਹ ਤਾਂ ਤੈਅ ਕਰਨਗੇ ਨਾ। ਕੁੱਲ ਮਿਲਾ ਕੇ ਸਟੇਟ ਹੋ ਵੀ ਤਾਂ ਇਹੀ ਰਿਹਾ ਨਾ, ਜਿਹੜੇ ਡਿਸਟ੍ਰਿਕਟ ਵਿੱਚ ਜਿਹੜੇ ਡਿਸਟ੍ਰਿਕਾਂ 'ਚ ਪਾਪੂਲੇਸ਼ਨ ਵੱਧ ਰਹੀ ਆ। ਤੁਸੀਂ ਇਹ ਵੀ ਦੇਖੋ ਜਿੱਥੇ ਜਿੱਥੇ ਜਿਹੜੀ ਪਾਪੂਲੇਸ਼ਨ, ਇਹ ਵੀ ਦੇਖੋ ਵੀ ਉੱਥੇ ਕ੍ਰਾਈਮ ਵੱਧ ਰਿਹਾ ਕਿ ਨਹੀਂ ਵੱਧ ਰਿਹਾ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੀ ਹੋ ਰਹੀ ਆ, ਤੁਹਾਡਾ ਆਪਣਾ ਸੱਭਿਆਚਾਰ ਵਿਰਸਾ ਖਤਮ ਹੋ ਰਿਹਾ। ਤੁਹਾਨੂੰ ਤਾਂ ਜਿਹੜੀ ਥ੍ਰੈਟਸ ਹੁੰਦੀਆਂ ਜਦੋਂ ਮੈਨੂੰ ਡੀਐਚ ਆਉਂਦੇ ਤਾਂ ਮੈਨੂੰ ਲੈਂਗੁਏਜ ਤੋਂ ਨਹੀਂ ਪਤਾ ਲੱਗਦਾ ਸੀ ਇਹ ਬੰਦਾ ਪੰਜਾਬੀ ਆ ਕਿ ਪ੍ਰਵਾਸੀ ਆ, ਮੈਨੂੰ ਤਾਂ ਝੱਟ ਪਤਾ ਲੱਗਦਾ। ਤੁਹਾਨੂੰ ਐਕਸੈਂਟ ਤੋਂ ਨਹੀਂ ਪਤਾ ਲੱਗਦਾ, ਫਲੋ ਤੋਂ ਨਹੀਂ ਪਤਾ ਲੱਗਦਾ, ਸਾਨੂੰ ਪਤਾ ਲੱਗ ਜਾਂਦਾ, ਮੈਨੂੰ ਪਤਾ ਹੁੰਦਾ ਸੀ। ਅੱਜ ਸਾਨੂੰ ਲੱਗਦਾ ਸਾਡਾ ਵਾਹ ਹੀ ਇੰਟਰੈਕਸ਼ਨ ਜਿਹੜੀ ਹੁੰਦੀ ਕਿੱਥੇ ਕਿੱਦਾਂ ਦਾ ਹੁੰਦਾ। ਕਈ ਆਹ ਮੁਹੱਲੇ ਸਾਡਿਆਂ 'ਚ ਇੱਥੇ ਚੱਲ ਜਾਓ ਪਿੱਛੇ ਨੂੰ, ਤੁਹਾਨੂੰ ਲੱਗੂਗਾ ਹੀ ਨਹੀਂ ਯਾਰ ਪੰਜਾਬ 'ਚ ਰਹਿ ਰਹੇ ਆ, ਤੁਹਾਡੀਆਂ ਗਲੀਆਂ 'ਚ ਇੱਕ ਪੰਜਾਬੀ ਰਹਿ ਗਿਆ। ਇਹ ਚਿੰਤਾ ਦਾ ਵਿਸ਼ਾ ਆ। ਗੱਲ ਇਹ ਨਹੀਂ, ਆਉਣ ਵਾਲਾ ਸਮਾਂ ਫਿਊਚਰ ਜਿਹੜਾ ਪੰਜਾਬ ਦਾ, ਤੁਸੀਂ ਫਿਊਚਰਿਸਟਿਕ ਬਣਦੇ ਹੋ ਨਾ, ਸੱਚੀ ਮੁੱਚੀ ਫਿਊਚਰਿਸਟਿਕ ਬਣੋ। ਕੱਲਾ ਰਾਜਨੀਤੀ ਨਾਲ ਕੇਂਦਰਿਤ ਰਹੋ ਵੀ ਰਾਜਨੀਤੀ ਕਰਨੀ ਆ, ਕੁਰਸੀ ਲੈਣੀ ਆ। ਕੁਰਸੀ ਨੂੰ ਕੀ ਕਰੋਗੇ ਯਾਰ, ਨੇਪਾਲ ਦੇ ਹਾਲਾਤ ਨਹੀਂ ਦੇਖੇ ਆਪਾਂ ਦੇਖ ਨਹੀਂ ਰਹੇ, ਸਬਕ ਨਹੀਂ ਸਿੱਖ ਰਹੇ ਇਹਨਾਂ ਚੀਜ਼ਾਂ ਤੋਂ ਭਈ ਜਿਹੜਾ ਉੱਥੋਂ ਸਾਨੂੰ ਸਬਕ ਨਹੀਂ ਮਿਲਦਾ ਵੀ ਆਪਾਂ ਨੂੰ ਮਿਆਰੀ ਰਾਜਨੀਤੀ ਵੀ ਦੇਣੀ ਪਊ। ਮੈਂ ਮਿਆਰੀ ਫੂਡ ਤੇ ਕੰਮ ਕਰਦਾ ਸੀ ਨਾ, ਮਿਆਰੀ ਰਾਜਨੀਤੀ ਦੇਣੀ ਪਊ, ਮਿਆਰੀ ਡੈਮੋਕ੍ਰੇਸੀ ਲੋਕਤੰਤਰ, ਨਹੀਂ ਤਾਂ ਲੋਕ ਆਪ ਉਲਟਾ ਦੇਣ, ਨਹੀਂ ਤਾਂ ਲੋਕੀ ਯਾਰ ਕੀ ਕਰਨ, ਲੋਕਾਂ ਕੋਲ ਹੋਰ ਕੀ ਹੁੰਦਾ। ਅੱਛਾ, ਮੈਂ ਆਖਰੀ ਸਵਾਲ ਦੇ ਵੱਲ ਆਉਣਾ ਹੁਣ, ਇਸ ਦਾ ਹੱਲ ਕੀ ਹੈ ਫਿਰ? ਹਰਵੀਰ ਦੇ ਨਾਲ ਜੋ ਵਾਪਰਿਆ ਉਸ ਤੋਂ ਬਾਅਦ ਜੋ ਸਥਿਤੀ ਬਣੀ ਹੈ, ਸੋਸ਼ਲ ਮੀਡੀਆ ਤੇ ਲਗਾਤਾਰ ਦੇ ਰਿਹਾ, ਪ੍ਰਵਾਸੀਆਂ ਦੇ ਲਈ ਜੋ ਬੋਲਿਆ ਜਾ ਰਿਹਾ, ਪ੍ਰਵਾਸੀਆਂ ਦੇ ਖਿਲਾਫ ਜੋ ਨੈਰੇਟਿਵ ਬਣ ਰਿਹਾ, ਉਹਨੂੰ ਇੱਕ ਧੜਾ ਕਹੂਗਾ ਕਿ ਨਸਲੀ ਟਿੱਪਣੀਆਂ ਨੇ, ਨਸਲੀ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ। ਇੱਕ ਧੜਾ ਕਹੂਗਾ ਕਿ ਨਹੀਂ ਸਹੀ, ਇਹ ਬਹੁਤ ਵੱਡੇ ਪੱਧਰ ਤੇ ਆ ਰਹੇ ਨੇ, ਇਹਨਾਂ ਤੇ ਨੱਥ ਪੈਣੀ ਚਾਹੀਦੀ ਹੈ, ਇਹਨਾਂ ਤੇ ਕਿਸੇ ਤਰੀਕੇ ਰੋਕ ਲੱਗਣੀ ਚਾਹੀਦੀ ਹੈ। ਡੀਐਚਓ ਲਖਬੀਰ ਸਿੰਘ ਦਾ ਕੀ ਕਹਿਣਾ ਹੈ ਇਸ ਤੇ? ਕੀ ਇੱਕ ਟੁੱਕ ਹੱਲ ਸੋਚਦੇ ਹੋ ਤੁਸੀਂ? ਘੱਟ ਤੋਂ ਘੱਟ ਸ਼ਬਦਾਂ 'ਚ ਦੱਸੋ। ਪੋਲੀਟੀਕਲ ਪਾਵਰ ਪੰਜਾਬ ਦੀ ਜਿਹੜੀ ਪੰਜਾਬ ਦੇ ਹਿੱਤਾਂ ਲਈ ਕੰਮ ਕਰੇ, ਚਾਹੇ ਉਹ ਇੰਡੀਪੈਂਡੈਂਟ ਫੇਸਿਸ ਹੋਣ, ਚਾਹੇ ਖੇਤਰੀ ਪਾਰਟੀ ਦੇ ਹੋਣ, ਚਾਹੇ ਕੋਈ ਹੋਵੇ, ਉਹ ਫੇਸਿਸ, ਉਹ ਚਿਹਰੇ ਜਿਹੜੇ ਪੰਜਾਬ ਦੇ ਦਰਦੀ ਹੋਣ, ਪੰਜਾਬ ਦੇ ਬਾਰੇ 'ਚ ਕੁਛ, ਪੰਜਾਬ ਦੇ ਸਿਨੈਰੀਓ ਨੂੰ ਸਮਝਣ। ਅੱਜ ਦੇ ਨੂੰ ਇੱਕੋ ਹੀ ਆ। ਔਰ ਜਿਹੜਾ ਪੰਜਾਬ ਦਾ ਵੋਟਰ ਆ ਉਹ ਇੱਕ ਗੱਲ ਤੇ ਸੋਚ ਲੈ ਵੀ ਜਿਹੜਾ ਫੇਸ ਪੰਜਾਬ ਦਾ, ਤੁਹਾਡੇ ਇਲਾਕੇ ਦਾ, ਜਿਹੜਾ ਤੁਹਾਨੂੰ ਸੇਵ ਕਰ ਸਕਦਾ, ਤੁਹਾਡੇ ਸੱਭਿਆਚਾਰ ਨੂੰ, ਸਾਡੇ ਪੰਜਾਬ ਨੂੰ ਸੇਵ ਕਰ ਸਕਦਾ, ਮਿੱਤਰੋ ਉਹਨੂੰ ਬਚਾ ਲਓ। ਉਸ ਬੰਦੇ ਨੂੰ ਚੇਅਰ ਦੇ ਦਿਓ, ਕੁਰਸੀ। ਨਹੀਂ ਤਾਂ ਜਿਹਨੂੰ ਚੇਅਰ ਦਓਗੇ, ਅੱਜ ਵੀ ਇੱਥੇ ਹੁਸ਼ਿਆਰਪੁਰ 'ਚ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਪੋਸਟਾਂ ਪੈ ਰਹੀਆਂ, ਜਦੋਂ ਦੇਖਦੇ ਆ ਇੱਕ ਬੰਦਾ ਇਨੀਸ਼ੀਏਟਿਵ ਲੈ ਰਿਹਾ ਵੀ ਇਹ ਪੰਜਾਬ ਲਈ ਗਲਤ ਹੋ ਰਹੀ ਪ੍ਰੈਕਟਿਸ, ਦੂਜਾ ਉੱਥੇ ਦਾ ਵਿਧਾਇਕ ਜਾਂ ਉਹ ਸਾਬਕਾ ਵਿਧਾਇਕ ਉਹਨਾਂ ਦੇ ਪੱਖ 'ਚ ਭੁਗਤ ਰਿਹਾ। ਭੁਗਤਣਾ ਕਿਹਦੇ ਪੱਖ 'ਚ? ਵੋਟਰ ਵੀ ਪੰਜਾਬ ਦੇ ਪੱਖ 'ਚ ਭੁਗਤੇ, ਜਿਹੜਾ ਨੇਤਾ ਵੀ ਉਹ ਚੁਣੇ ਜਾਣ ਜਿਹੜੇ ਪੰਜਾਬ ਦੇ ਪੱਖ 'ਚ ਭੁਗਤੇ। ਗੰਦੀ, ਘਟੀਆ, ਬੇਮਿਆਰੀ ਰਾਜਨੀਤੀ ਕਰਨ ਵਾਲੇ ਬੰਦੇ ਜਿਹੜੇ ਬਿਲਕੁਲ ਨਹੀਂ ਚੁਣੇ ਚਾਹੀਦੇ। ਔਰ ਜੇ ਸੱਚ ਪੁੱਛੋ ਤਾਂ ਮੈਂ ਕਿਸੇ ਦੇਸ਼ ਤੇ ਟਿੱਪਣੀ ਨਹੀਂ ਕਰਨ ਦਾ, ਮੈਨੂੰ ਕੋਈ ਹੱਕ ਨਾ ਮੈਂ ਕਰਨਾ, ਪਰ ਮੈਂ ਇਹ ਜ਼ਰੂਰ ਕਹਿਣਾ ਵੀ ਲੋਕ ਦੁਖੀ ਆ ਰਾਜਨੀਤਿਕ ਢਾਂਚੇ ਤੋਂ ਨਾ। ਮੈਂ ਪੋਲੀਟੀਸ਼ੀਅਨ ਦੀ ਇੱਕ ਬਹੁਤ ਅੱਛੇ ਪੋਲੀਟੀਕਲ ਬੰਦਾ, ਮੈਂ ਉਹਨੂੰ ਲਾਈਕ ਵੀ ਕਰਦਾ, ਉਹਨੇ ਕਿਹਾ ਸੀ ਕਿਸੇ ਮੀਟਿੰਗ ਵਿੱਚ, ਉਹ ਕਹਿੰਦਾ ਤੁਹਾਨੂੰ ਸੱਚ ਦੱਸਾਂ ਨਾ, ਤੁਹਾਨੂੰ ਪੋਲੀਟੀਸ਼ੀਅਨ ਜਿਹੜੇ ਤੁਸੀਂ ਇਹਦੇ ਵਿੱਚ ਇਨਵੋਲਵ ਹੋ, ਕਹਿੰਦਾ ਜੇ ਤੁਹਾਨੂੰ ਪੁੱਛਿਆ ਜਾਏ ਤੁਹਾਨੂੰ ਕੋਈ ਹੱਥ ਨਾ ਮਿਲਾਵੇ, ਜਿੱਦਾਂ ਦਾ ਲੋਕਾਂ ਦੇ ਮਨ 'ਚ ਤੁਹਾਡੇ ਪ੍ਰਤੀ ਇੱਜ਼ਤ ਰਹਿ ਗਈ ਆ ਤੁਹਾਡੀ, ਸਹੀ ਗੱਲ, ਤੁਹਾਨੂੰ ਕਹਿੰਦਾ ਹੱਥ ਨਾ ਮਿਲਾਵੇ ਕੋਈ। ਲੋਕਾਂ ਨੂੰ ਲੱਗਦਾ ਵੀ ਮਜਬੂਰੀ 'ਚ ਤਿਲ ਫੁੱਲ ਕੰਮ ਲਈ ਤੁਹਾਡੇ ਕੋਲ ਆਉਣਾ ਪੈਣਾ, ਤਾਂ ਤੁਹਾਨੂੰ ਮਾੜਾ ਮੋਟਾ ਮੂੰਹ ਲਾਉਂਦੇ, ਲੋਕੀ ਮੂੰਹ ਨਹੀਂ ਲਾਉਣਾ ਚਾਹੁੰਦੇ ਤੁਹਾਨੂੰ। ਬਿਲਕੁਲ ਸਹੀ ਗੱਲ ਹੈ। ਪਰ ਮੈਂ ਇੱਕ ਗੱਲ ਕਹਿਣਾ, ਇੱਕ ਬਹੁਤ ਵਧੀਆ ਸਮਝਦਾਰ ਬੰਦੇ ਨੂੰ ਮੈਨੂੰ ਪਿੱਛੇ ਜੇ ਕਿਹਾ, ਮੈਂ ਪੰਜਾਬ ਦੇ ਉਹ ਇੱਕ ਬੜੀ ਪ੍ਰੈਸ ਮੀਡੀਆ ਦਾ ਹੈੱਡ ਹੈ, ਉਹਨਾਂ ਨੇ ਮੈਨੂੰ ਕਿਹਾ ਡਾਕਟਰ ਸਾਹਿਬ ਮੈਂ ਤਾਂ ਰਾਜਨੀਤੀ ਤੋਂ ਪਰੇ ਹੋ ਗਿਆ 2 ਸਾਲ ਪਹਿਲਾਂ। ਮੈਂ ਕਿਹਾ ਜੀ ਇਹ ਗਲਤ ਗੱਲ ਹੈ, ਤੁਹਾਨੂੰ ਪਰੇ ਨਹੀਂ ਹੋਣਾ ਚਾਹੀਦਾ, ਕਿਉਂਕਿ ਇਸ ਵੇਲੇ ਜਿਹੜਾ ਪੰਜਾਬ ਦੇ ਵਿੱਚ ਇੱਥੇ ਬਚਾਉਣ ਵਿੱਚ ਜਿਹੜਾ ਕਿਰਦਾਰ ਅਦਾ ਕਰ ਸਕਦਾ, ਜਾਂ ਜਿਹੜਾ ਵਰਸਟ ਹਾਲਤ ਹੋਣ ਲਈ ਜ਼ਿੰਮੇਦਾਰ ਆ, ਜਿਹੜਾ ਖੇਤਰ ਪੋਲੀਟੀਕਲ ਖੇਤਰ ਹੈ, ਤੁਸੀਂ ਉਹਦੇ ਤੋਂ ਕਿਨਾਰਾ ਕਰ ਰਹੇ ਹੋ। ਮੈਂ ਤਾਂ ਕਹਿੰਦਾ ਤੁਹਾਡੇ ਗੁਆਂਢ 'ਚ ਜੇ ਕੋਈ ਬੱਚਾ
ਸਿਵਲ ਸਰਵੈਂਟ ਬਣਾਉਣ ਦੀ ਤੁਹਾਨੂੰ ਇੱਛਾ ਹੁੰਦੀ ਆ ਵੀ ਖਰਾ ਆ ਇਮਾਨਦਾਰ ਹੈ, ਜਿੱਥੇ ਤੁਸੀਂ ਉਹਨੂੰ ਅਲੱਗ-ਅਲੱਗ ਖੇਤਰਾਂ 'ਚ ਭੇਜਣ ਲਈ ਇੱਛੁਕ ਹੁੰਦੇ ਹੋ ਵੀ ਉਹਨੂੰ ਪ੍ਰਮੋਟ ਕਰਦੇ ਹੋ, ਰਾਜਨੀਤਿਕ ਖੇਤਰ 'ਚ ਪ੍ਰਮੋਟ ਕਰੋ। ਜਿਹੜੇ ਫੇਸਿਸ ਇਮਾਨਦਾਰ ਬੱਚੇ ਤੁਹਾਨੂੰ ਲੱਗਦੇ ਆ ਵੀ ਤੁਹਾਡੇ ਸਟੇਟ ਦਾ, ਤੁਹਾਡੇ ਹਲਕੇ ਦਾ, ਤੁਹਾਡੇ ਮਹੱਲਿਆਂ ਦਾ ਸੁਧਾਰ ਕਰ ਸਕਦੇ ਆ, ਮੈਂ ਸਭ ਨੂੰ ਬੇਨਤੀ ਕਰਦਾ ਤੁਸੀਂ ਉਹਨਾਂ ਨੂੰ ਇੰਸਪਾਇਰ ਕਰੋ, ਪ੍ਰਮੋਟ ਕਰੋ, ਪੈਸੇ ਖਰਚੋ ਉਹਨਾਂ ਤੇ, ਉਹਨਾਂ ਨੂੰ ਅੱਗੇ ਲਿਆਓ। ਔਰ ਜਿਹੜੇ ਪੈਰਾਮੀਟਰ ਜਿਹੜਾ ਵੱਡਾ ਇੰਡੀਕੇਟਰ ਹੈ, ਉਹ ਇੰਡੀਕੇਟਰ ਤੋਂ ਪਤਾ ਲੱਗ ਸਕੇ ਕਿ ਪੰਜਾਬ ਹੈ। ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਇਹ ਸਨ ਮੇਰੇ ਨਾਲ ਡੀਐਚਓ ਲਖਵੀਰ ਸਿੰਘ ਹੁਣੀ। ਬਹੁਤ ਚੰਗੀਆਂ ਗੱਲਾਂ ਹੋਈਆਂ ਨੇ। ਪ੍ਰਵਾਸੀ ਦੇ ਵੱਲੋਂ ਜਿਹੜੀ ਹਰਕਤ ਕੀਤੀ ਗਈ ਬੇਹੱਦ ਨਿੰਦਣਯੋਗ ਹੈ। ਉਸ ਤੋਂ ਬਾਅਦ ਜਿਹੜਾ ਨੈਰੇਟਿਵ ਬਣਿਆ ਉਸ ਤੇ ਸਾਰੀ ਗੱਲਬਾਤ ਕੀਤੀ ਹੈ। ਗੱਲਬਾਤ ਪੋਲੀਟੀਸ਼ੀਅਨਸ ਨੂੰ ਲੈ ਕੇ ਵੀ ਹੋਈ ਹੈ, ਗੱਲਬਾਤ ਵੱਖ-ਵੱਖ ਵਿਸ਼ਿਆਂ ਤੇ ਹੋਈ, ਨੈਤਿਕ ਅਨੈਤਿਕ ਕਦਰਾਂ ਕੀਮਤਾਂ ਦੇ ਉੱਪਰ ਗੱਲਬਾਤ ਹੋਈ। ਕਿਵੇਂ ਲੱਗੀ ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਧੰਨਵਾਦ, ਸਤਿ ਸ਼੍ਰੀ ਅਕਾਲ।